ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਬਾਰੇ ਜਾਣਕਾਰੀਆਂ ਨਾਲ ਜੋੜਦੇ ਹਾਂ। ਸਵਾਗਤ ਕਰਦੇ ਹਾਂ ਪਹਿਲਾਂ ਰਾਜ ਕਰਨਵੀਰ ਸਿੰਘ ਜੀ ਦਾ। ਰਾਜ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਛੁੱਟੀ ਤੋਂ ਬਾਅਦ ਇੱਕ ਵਾਰੀ ਫੇਰ ਹਾਜ਼ਰ ਹਾਂ। ਪ੍ਰਵੀਨ ਜੀ ਤੁਹਾਡਾ ਵੀ ਧੰਨਵਾਦ ਤੇ ਆਪਣੇ ਨਾਲ ਹੀ ਹਰਜੋਤ ਸਿੰਘ ਖਾਲਸਾ ਜੀ ਵੀ ਜੁੜੇ ਆ, ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ, ਸਵਾਗਤ ਕਰਦੇ ਆ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 28 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਕਾਲ ਕਰਕੇ ਤੁਸੀਂ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ, ਸਪਾਂਸਰ ਬਣ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਵਿੰਦਰ ਸਿੰਘ ਬਸਤਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਤੇ ਐਂਟੋਲਿਪ ਟਰੱਕ ਸ਼ਾਪ ਵਾਲੇ, ਬਰਨਸ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੀ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬਹੁਤ ਹੀ ਮਾੜੀ ਖਬਰ ਆ ਰਹੀ ਆ ਸੈਨ ਐਂਟੋਨੀਓ ਟੈਕਸਸ ਤੋਂ। ਜੀ ਕੱਲ ਸ਼ਾਮੀ ਸੈਨ ਐਂਟੋਨੀਓ ਟੈਕਸਸ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਹੋਮਲੈਂਡ ਸਿਕਿਉਰਿਟੀ ਨੇ ਇੱਕ ਟਰੱਕ ਲੱਭਿਆ ਜਿਹਦੇ ਵਿੱਚ ਕਹਿੰਦੇ ਪਈ 70-80 ਦੇ ਕਰੀਬ ਲੋਕ ਅਨਡਾਕੂਮੈਂਟਡ ਇਮੀਗ੍ਰੈਂਟ ਸੀਗੇ। ਤੇ ਜਦੋਂ ਉਸ ਟਰੱਕ ਨੂੰ ਖੋਲ੍ਹਿਆ ਗਿਆ ਉਹਦੇ ਵਿੱਚੋਂ 50 ਮਾਈਗ੍ਰੈਂਟਸ ਜੀ ਉਹਨਾਂ ਦੀਆਂ ਡੈੱਡ ਬੋਡੀਜ਼ ਮਿਲੀਆਂ, ਕਿਉਂਕਿ ਗਰਮੀ ਇੰਨੀ ਜ਼ਿਆਦਾ ਸੀ, 102 ਡਿਗਰੀ ਦੇ ਕਰੀਬ ਟੈਂਪਰੇਚਰ ਸੀਗਾ। ਹੂੰ ਸੋ ਇਹ ਸਾਰੇ ਸਾਊਥ ਅਮਰੀਕਾ ਤੋਂ ਲੋਕ ਆ ਰਹੇ ਸੀ। 16 ਜਾਣੇ ਜਿਹੜੇ ਆ ਜੀਂਦੇ ਵਿੱਚੋਂ ਲੱਭੇ ਗਏ ਹੈਗੇ ਆ, ਜਿਨ੍ਹਾਂ 'ਚ 12 ਅਡਲਟ ਆ ਤੇ 4 ਬੱਚੇ ਆ। ਤੇ ਬਹੁਤ ਹੀ ਦੁਖਦਾਈ ਖਬਰ ਤੇ ਬਹੁਤ ਹੀ, ਜੇ ਤੁਸੀਂ ਸੀਨ ਦੇਖੋ ਇੰਨਾ ਜਿੱਦਾਂ ਡਰਾਉਣਾ। ਤੇ ਫਾਇਰ ਫਾਈਟਰਸ ਕਹਿੰਦੇ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਇਦਾਂ ਦਾ ਕਦੇ ਨਹੀਂ ਦੇਖਿਆ ਵੀ ਸਾਨੂੰ 40 ਜਾਣਿਆਂ ਦੀ ਬੋਡੀ ਉੱਥੋਂ ਕੱਢਣੀ ਪਵੇ, ਜੋ ਵਿਚਾਰੇ ਚੰਗੀ ਲਾਈਫ ਦੇ ਲਈ USA ਦੇ ਵਿੱਚ ਆ ਰਹੇ ਸੀ। ਜਿਹੜਾ ਟਰੱਕ ਸੀ ਉਹਦੇ ਵਿੱਚ ਚਾਹੇ ਉਹ ਫਰੀਜ਼ਰ ਵੀ ਸੀ, ਪਰ ਜੀ ਉਹ ਕਹਿੰਦੇ ਆਉਣੇ ਨਹੀਂ ਸੀ, ਕਿਉਂਕਿ ਨਹੀਂ ਅੰਦਰ ਨਾ ਉਹਨਾਂ ਦੇ ਕੋਲ ਪਾਣੀ ਸੀ ਜੀ ਜਿਹੜੇ ਲੋਕਾਂ ਨੂੰ ਇਹ ਇਲੀਗਲੀ ਟਰਾਂਸਪੋਰਟ ਕਰ ਰਹੇ ਸੀ। ਹੋਮਲੈਂਡ ਸਿਕਿਉਰਿਟੀ ਤੇ ਜਸਟਿਸ ਰਿਪੋਰਟਰ ਨਿਕੋਲ ਸਗਾਨਾ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਇਤਿਹਾਸ ਵਿੱਚ ਇਹ ਸਭ ਤੋਂ ਡੈਡਲੀਐਸਟ ਹਿਊਮਨ ਸਮਗਲਿੰਗ ਕੇਸ ਗਿਣਿਆ ਜਾਊਗਾ। 48 ਦੇ ਕਰੀਬ ਬੋਡੀਜ਼, ਕਈ ਜਗ੍ਹਾ ਤੇ 50 ਕਹਿ ਰਹੇ ਹੈਗੇ ਆ ਜਿਹੜੀਆਂ ਮਿਲੀਆਂ ਹੈਗੀਆਂ। ਜੀ ਇਹਨਾਂ ਸਾਰਿਆਂ ਦੇ ਵਿੱਚੋਂ 22 ਮੈਕਸੀਕਨ ਮੂਲ ਦੇ ਲੋਕ, 7 ਗੋਟਮਾਲਨ ਮੂਲ ਦੇ ਤੇ 2 ਹੋਂਡਰਾਸ ਦੇ ਸੀ। ਇਨਵੈਸਟੀਗੇਟਰ ਹਜੇ ਵੀ ਇਨਵੈਸਟੀਗੇਟ ਕਰ ਰਹੇ ਆ ਵੀ ਕਿਹੜੀ ਕਿਹੜੀ ਹੋਰ ਮੁਲਕਾਂ ਤੋਂ ਲੋਕ ਇਸ ਟਰੱਕ ਦੇ ਵਿੱਚ ਆ ਰਹੇ ਸੀ USA ਨੂੰ। ਪੁਲਿਸ ਚੀਫ ਵਿਲੀਅਮ ਮੈਕੈਨਸ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਉਹਨਾਂ ਨੂੰ 5:50 ਤੇ ਕੱਲ ਸ਼ਾਮੀ ਕਾਲ ਆਈ ਤੇ ਉਹਦੇ ਵਿੱਚ ਕਹਿੰਦੇ ਵੀ ਬਹੁਤ ਚੀਕਾਂ ਸੁਣੀਆਂ ਉਹਨਾਂ ਨੇ। ਕੁਛ ਲੋਕਾਂ ਨੇ ਇੱਕ ਟਰੱਕ ਦੇ ਵਿੱਚੋਂ ਟ੍ਰੇਲਰ ਉਸ ਦਾ ਡੋਰ ਓਪਨ ਕੀਤਾ ਹੋਇਆ ਸੀ ਤੇ ਜਦੋਂ ਕੁਛ ਵਰਕਰ ਉੱਥੇ ਗਏ ਉਹਨਾਂ ਨੇ ਦੇਖਿਆ ਵੀ ਇਹ ਤਾਂ ਬਹੁਤ ਬੁਰਾ ਹਾਲ ਆ। ਫਿਰ ਉੱਥੇ ਫਾਇਰ ਚੀਫ ਚਾਰਲਸ ਹੁੱਡ ਸੈਨ ਐਂਟੋਨੀਓ ਦੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਵੀ 16 ਜਾਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਆ। 2 ਜਾਣਿਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਹੈਗੀ ਆ। ਬਾਕੀ ਇੰਪਰੂਵ ਕਰ ਰਹੇ ਆ, ਪਰ ਹੁਣ ਤੱਕ ਕਈ ਜਗ੍ਹਾ 48 ਤੇ ਕਈ ਜਗ੍ਹਾ 50 ਬੋਡੀਜ਼ ਕਹਿੰਦੇ ਪਈ ਵਿੱਚੋਂ ਮਿਲੀਆਂ ਹੈਗੀਆਂ।
ਜੀ ਬਿਲਕੁਲ, ਬਹੁਤ ਹੀ ਮੰਦਭਾਗੀ, ਦਿਲ ਦਹਿਲਾਉਣ ਵਾਲੀ ਇਹ ਜੀ ਖਬਰ ਆਪਾਂ ਨੂੰ ਸੁਣਨ ਨੂੰ ਮਿਲੀ ਆ। ਜੀ, ਇਸ ਚੀਜ਼ ਦੇ ਉੱਤੇ ਭੜਕੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਦੋਸ਼ ਲਾਉਂਦੇ ਹੋਏ ਕਿਹਾ ਆ ਵੀ ਇਹ ਸਾਰੀਆਂ ਮੌਤਾਂ ਬਾਈਡਨ ਤੁਹਾਡੇ ਹੱਥ ਦੇ ਉੱਤੇ ਆ। ਇਸ ਦੇ ਨਾਲ ਜਿਹੜੇ ਖੂਨ ਇਹਨਾਂ ਮਾਈਗ੍ਰੈਂਟਸ ਦੇ ਤੁਹਾਡੇ ਹੱਥ ਦੇ ਨਾਲ ਜਿਹੜੇ ਉਹ ਰੰਗੇ ਪਏ ਆ, ਕਿਉਂਕਿ ਤੁਸੀਂ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਵਧਾਵਾ ਦੇ ਰਹੇ ਆ ਤੇ ਲੋਕ ਇਸ ਪਾਸੇ ਵੱਲ ਨੂੰ ਆ ਰਹੇ ਨੇ। ਸੋ 60 ਫਾਇਰ ਫਾਈਟਰ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸੀਨ ਦੇ ਉੱਤੇ ਸੀਗੇ ਤੇ ਸਟ੍ਰੈਸ ਡੀਬਰੀਫਿੰਗ ਜਿਹੜੀ ਆ ਉਹ ਸਾਰਾ ਕੁਝ ਕਰ ਰਹੇ ਸੀਗੇ। ਸੋ ਇਹ ਜਿਹੜੀ ਹਿਊਮਨ ਸਮਗਲਿੰਗ, ਇਹ ਪਹਿਲੀ ਵਾਰੀ ਨਹੀਂ, ਬਹੁਤ ਵਾਰੀ ਇਦਾਂ ਜਿਹੜੀਆਂ ਆ ਉਹ ਟਰੱਕ ਲੱਭਦੇ ਨੇ, ਪਰ ਮ੍ਰਿਤਕ ਲਾਸ਼ਾਂ ਜਿਹੜੀਆਂ ਲੱਭਣੀਆਂ ਆ ਜੀ, ਉਹ ਇਹ ਅਨਪ੍ਰੈਸੀਡੈਂਟਡ ਗੱਲ ਸੀਗੀ। ਇਦਾਂ ਦੀ ਚੀਜ਼ ਜਿਹੜੀ ਆ ਕਦੀ ਵੀ ਨਹੀਂ ਦੇਖੀ ਗਈ। ਰੀਸੈਂਟਲੀ ਖਬਰਾਂ ਦੇ ਮੁਤਾਬਕ ਇੱਕ ਬਹੁਤ ਵੱਡਾ ਕਾਰਵਾਂ ਜਿਹੜਾ ਆ ਅਮਰੀਕਾ ਦੇ ਵੱਲ ਨੂੰ ਉਹ ਆ ਰਿਹਾ ਆ। ਬਹੁਤ ਸਾਰੇ ਲੈਟਿਨ ਅਮਰੀਕਾ ਦੇ, ਸੈਂਟਰਲ ਅਮਰੀਕਾ ਦੇ ਮੁਲਕ ਦੇ ਜਿਹੜੇ ਲੋਕ ਆ, ਜੀ, ਅਮਰੀਕਨ ਤੇ ਮੈਕਸੀਕੋ ਦੇ ਜਿਹੜਾ ਬਾਰਡਰ ਹੈਗਾ ਆ ਉੱਥੇ ਇਕੱਤਰ ਹੋ ਰਹੇ ਨੇ ਤਾਂ ਜੋ ਅਮਰੀਕਾ ਦੇ ਵਿੱਚ ਦਾਖਲ ਹੋਇਆ ਜਾਵੇ। ਆਪਾਂ ਦੱਸਿਆ ਸੀ ਕੁਝ ਹਫ਼ਤੇ ਪਹਿਲਾਂ ਵੀ ਰਿਕਾਰਡ ਤੋੜ ਜਿਹੜੇ ਆંકੜੇ ਆ ਉਹ ਮਹੀਨਾ ਦਰ ਮਹੀਨਾ ਬਾਰਡਰ ਕ੍ਰਾਸਿੰਗ ਦੇ ਉੱਤੇ, ਬਾਰਡਰ ਦੇ ਉੱਤੇ ਅਰੈਸਟ ਦੇ ਜਿਹੜੇ ਉਹ ਇਸ ਟਾਈਮ ਆ ਰਹੇ ਨੇ। ਬਾਈਡਨ ਹੁਣਾਂ ਨੇ ਆਉਂਦਿਆਂ ਹੀ ਸਦਰਨ ਬਾਰਡਰ ਦੇ ਉੱਤੇ ਕਾਫੀ ਢਿੱਲ ਮੱਠ ਜਿਹੜੀ ਆ ਉਹ ਕੀਤੀ, ਜਿਸ ਕਰਕੇ ਲੋਕਾਂ ਦਾ ਆਉਣਾ ਅਮਰੀਕਾ ਦੇ ਵਿੱਚ ਇਸ ਬਾਰਡਰ ਦੇ ਜ਼ਰੀਏ ਲਗਾਤਾਰ ਵਧਿਆ ਹੈਗਾ ਆ। ਸੋ ਕਹਿੰਦੇ ਆ ਵੀ ਇਸ ਸਾਲ ਫਿਸਕਲ ਈਅਰ ਜਿਹੜਾ ਕਿ ਸਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਆਵੇਗਾ, ਖਤਮ ਹੋਵੇਗਾ, ਉਦੋਂ ਉਸ ਤੱਕ 2 ਮਿਲੀਅਨ ਤੋਂ ਵੱਧ ਅਰੈਸਟ ਜਿਹੜੀਆਂ ਆ ਉਹ ਹੋ ਜਾਣਗੀਆਂ ਜੇ ਇਹੀ ਆંકੜੇ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ। ਇਸ ਤੋਂ ਪਹਿਲਾਂ ਵੀ ਅਜਿਹੇ ਖੌਫਨਾਕ ਮੰਜ਼ਰ ਜਿਹੜੇ ਉਹ ਦੇਖਣ ਨੂੰ ਮਿਲੇ। 2017 ਦੇ ਵਿੱਚ 10 ਲੋਕ ਜਿਹੜੇ ਉਹ ਮਰ ਗਏ ਸੀ ਤੇ ਦਰਜਨਾਂ ਹੀ ਜਿਹੜੇ ਆ ਉਹ ਜ਼ਖਮੀ ਹੋਏ ਸੀ। ਉਹ ਵੀ ਗਰਮੀ ਦੇ ਨਾਲ ਸੰਬੰਧਿਤ ਹੀ ਜਿਹੜੀ ਸਥਿਤੀ ਦੇ ਵਿੱਚ ਸੀ। ਉਹ ਵੀ ਇੱਕ ਟਰੈਕਟਰ ਟ੍ਰੇਲਰ ਦੇ ਵਿੱਚੋਂ ਸੈਨ ਐਂਟੋਨੀਓ ਦੇ ਵਾਲਮਾਰਟ ਦੇ ਵਿੱਚੋਂ ਲੱਭੇ ਸੀ। ਉਸ ਟਰੱਕ ਦੇ ਡਰਾਈਵਰ ਨੂੰ ਹੁਣ ਫੈਡਰਲ ਪ੍ਰਿਜ਼ਨ ਦੇ ਵਿੱਚ ਉਮਰ ਕੈਦ ਜਿਹੜੀ ਉਹ ਸੁਣਾਈ ਗਈ ਆ, ਕੋਈ ਪੈਰੋਲ ਉਸ ਦੇ ਵਿੱਚ ਨਹੀਂ ਆ। ਇਸ ਤੋਂ ਪਹਿਲਾਂ 2003 ਦੇ ਵਿੱਚ 18 ਹੋਰ ਪੀੜਤ ਜਿਹੜੇ ਇਹਨਾਂ ਦੀ ਉਮਰ 7 ਤੋਂ 91 ਸਾਲ ਦੇ ਵਿੱਚ ਸੀਗੇ, ਉਹ ਸੈਮੀ ਟਰੱਕ ਦੇ ਵਿੱਚ ਜਿਹੜੇ ਉਹ ਮਰੇ ਪਾਏ ਗਏ ਸੀਗੇ, ਲਾਸ਼ਾਂ ਲੱਭੀਆਂ ਸੀ। 100 ਤੋਂ ਵੱਧ ਲੋਕ ਉਸ ਦੇ ਵਿੱਚ ਸੀਗੇ ਤੇ 100 ਡਿਗਰੀ ਤੋਂ ਉੱਤੇ ਹੀ ਉਸ ਟਾਈਮ ਦੇ ਉੱਤੇ ਤਾਪਮਾਨ ਸੀ। ਤੇ ਉਸ ਕੇਸ ਦੇ ਵਿੱਚ ਵੀ ਜਿਹੜਾ ਟਰੱਕ ਦਾ ਡਰਾਈਵਰ ਆ ਉਸ ਨੂੰ ਉਮਰ ਕੈਦ ਸੁਣਾਈ ਗਈ, ਪਰ ਬਾਅਦ ਦੇ ਵਿੱਚ ਉਸ ਦੀ ਸਜ਼ਾ ਕਢਾ ਕੇ 34 ਸਾਲ ਕਰ ਦਿੱਤੀ ਗਈ ਸੀਗੀ। ਜੀ, ਜੀ। ਬਿਲਕੁਲ। ਅਗਲੀ ਜਿਹੜੀ ਖਬਰ ਹੈ ਜੀ ਉਹ ਐਟਲਾਂਟਾ ਤੋਂ ਆ ਰਹੀ ਹੈ। ਇੱਥੇ ਇੱਕ ਸਬਵੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੀ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ ਇੱਕ ਗਾਹਕ ਨੇ। ਜਿਹੜੇ ਪੁਲਿਸ ਅਥਾਰਟੀਜ਼ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਘਟਨਾ ਆ ਉਹ ਸ਼ਾਮ ਨੂੰ ਵਾਪਰੀ ਹੈ ਤੇ ਜਿਹੜਾ ਪ੍ਰੈਸ ਰਿਲੀਜ਼ ਜਾਂ ਪਹਿਲੇ ਪ੍ਰੈਸ ਬਾਰੇ ਪ੍ਰੈਸ ਦੇ ਨਾਲ ਜਾਣਕਾਰੀ ਪੁਲਿਸ ਡਿਪਾਰਟਮੈਂਟ ਨੇ ਸਾਂਝੀ ਕੀਤੀ ਹੈ। ਉਹ ਕਹਿੰਦੇ ਵੀ ਮਰਸੀਡੀਜ਼ ਬੈਂਜ਼ ਸਟੇਡੀਅਮ ਦੇ ਨੇੜੇ ਇਹ ਰੈਸਟੋਰੈਂਟ ਪੈਂਦਾ ਵਾ ਤੇ ਆਫੀਸਰਸ ਨੇ ਉੱਥੇ 2 ਜਣਿਆਂ ਨੂੰ ਗੋਲੀ ਮਾਰੀ ਹੋਈ ਦੇਖੀ ਸੀਗੀ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਔਰਤ ਆ ਐਂਪਲਾਈ ਆ ਉਹ ਹਸਪਤਾਲ ਦੇ ਵਿੱਚ ਉਸਨੂੰ ਡੈਡ ਡਿਕਲੇਅਰ ਜਿਹੜਾ ਕਰ ਦਿੱਤਾ ਗਿਆ ਤੇ ਇੱਕ ਸੈਂਡਵਿਚ ਨੂੰ ਲੈ ਕੇ ਗਾਹਕ ਦੇ ਨਾਲ ਇਹਨਾਂ ਦੀ ਜਿਹੜੀ ਆ ਉਹ ਕਹਾ-ਸੁਣੀ ਹੋ ਗਈ ਜਾਂ ਕਹਿ ਲਓ ਕਿ ਬੋਲਚਾਲ ਹੋ ਗਈ ਤੇ ਗਾਹਕ ਇੰਨਾ ਕੁ ਨਾਰਾਜ਼ ਹੋਇਆ ਵੀ ਉਹਨੇ 2 ਜਣਿਆਂ ਨੂੰ ਗੋਲੀ ਮਾਰ ਦਿੱਤੀ ਤੇ ਜਿਹਦੇ ਵਿੱਚੋਂ ਇੱਕ ਜਿਹੜੀ ਬੀਬੀ ਸੀ ਉੱਥੇ ਕੰਮ ਕਰਦੀ, ਉਹਦੀ ਜਿਹੜੀ ਮੌਤ ਹੋ ਗਈ ਹੈ ਤੇ 36 ਸਾਲਾ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਇਸੇ ਮਾਮਲੇ ਦੇ ਵਿੱਚ, ਜਿਹੜਾ ਮੰਨਿਆ ਜਾ ਰਿਹਾ ਕਿ ਇਹੀ ਸ਼ੱਕੀ ਹੈ ਤੇ ਉਹੀ ਜਿਹੜੀ ਜਾਂਚ ਦੇ ਵਿੱਚ ਇਸ ਸਸਪੈਕਟ ਨੂੰ ਇੱਕ ਉਹਦੇ ਕੋਲੋਂ ਇੱਕ ਹੈਂਡਗਨ ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਹੋਰ ਜਿਹੜੇ ਵੇਰਵੇ ਆ ਪੁਲਿਸ ਕਹਿੰਦੀ ਵੀ ਜਾਂਚ ਤੋਂ ਬਾਅਦ ਜਿਹੜੀ ਉੱਥੇ ਗੱਲ ਕੀ ਵਾਪਰੀ, ਕਿਵੇਂ ਆ, ਉਹ ਉਹਦੇ ਤੋਂ ਜਾਂਚ ਪੁੱਛ ਪੜਤਾਲ ਤੋਂ ਬਾਅਦ ਪਤਾ ਲੱਗੂਗੀ। ਤੇ 24 ਸਾਲਾ ਇੱਕ ਔਰਤ ਜਿਹੜੀ ਆ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ ਤੇ ਉਹਦਾ 5 ਸਾਲਾ ਬੱਚਾ ਵੀ ਉਦੋਂ ਜਿਹੜਾ ਸਟੋਰ ਤੇ ਮੌਜੂਦ ਸੀਗਾ ਜਦੋਂ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਆ। ਜੀ। ਅਗਲੀ ਖਬਰ ਬੈਂਕਾਕ 에ਅਰਪੋਰਟ ਤੋਂ ਆ ਰਹੀ ਆ, ਜਿੱਥੇ ਕਿ ਐਕਸ-ਰੇਜ਼ ਦੇ ਦੌਰਾਨ 109 ਜੀਂਦੇ ਐਨੀਮਲਸ ਬੀਬੀਆਂ ਦਾ ਇਹ ਜੋ ਲੱਗੇਜ ਬੈਗ ਸੀ ਉਹਦੇ ਵਿੱਚੋਂ ਪਾਏ ਗਏ ਹੈਗੇ ਆ। ਜੀ।
ਤੇ ਥਾਈਲੈਂਡ ਦੀ ਡਿਪਾਰਟਮੈਂਟ ਆਫ ਨੈਸ਼ਨਲ ਪਾਰਕ ਵਾਈਲਡ ਲਾਈਫ ਤੇ ਪਲਾਂਟ ਕੰਜ਼ਰਵੇਸ਼ਨ ਨੇ ਇਹ ਦੱਸਿਆ ਕਿ 2 ਜੋ ਸੂਟਕੇਸ ਸੀਗੇ ਉਹਨਾਂ ਦੇ ਐਕਸ-ਰੇ ਕੀਤੇ ਗਏ ਏਅਰਪੋਰਟ ਦੇ ਉੱਤੇ, ਤੇ ਜਿਹਦੇ ਵਿੱਚੋਂ ਜੋ ਐਕਸਟਿੰਕਟ ਸਪੀਸੀਜ਼ ਹੈਗੀਆਂ ਆ, ਉਹਨਾਂ 'ਚੋਂ ਬਹੁਤ ਸਾਰੇ ਜਾਨਵਰ ਇਹਨਾਂ ਦੇ ਵਿੱਚੋਂ ਮਿਲੇ। 2 ਅਰਮਾਡਿਲੋਜ਼, 35 ਟਰਟਲਸ, 50 ਲਿਜ਼ਰਡ ਤੇ 20 ਸੱਪ, ਇਹ 2 ਜੋ ਪੀਸਸ ਆਫ ਲੱਗੇ ਸੀ ਉਹਨਾਂ ਦੇ ਵਿੱਚ ਸੀਗੇ। ਤੇ ਥਾਈ ਅਥਾਰਟੀਜ਼ ਨੇ ਇਹ ਦੱਸਿਆ ਜਿਹੜੇ ਸੂਟਕੇਸ ਸੀਗੇ ਇਹ ਦੋਨੋਂ ਹੀ ਦੋਏ ਬੀਬੀਆਂ ਇੰਡੀਆ ਤੋਂ ਬਿਲੋਂਗ ਕਰਦੀਆਂ ਹੈਗੀਆਂ। ਨਿਥਿਆ ਰਾਜਾ 38 ਸਾਲਾਂ ਦੀ ਤੇ ਜ਼ਾਕੀਆ ਸੁਲਤਾਨਾ ਇਬਰਾਹਿਮ 24 ਸਾਲਾਂ ਦੀ। ਉਹਨਾਂ ਨੇ ਫਲਾਈਟ ਚੜ੍ਹਨੀ ਸੀ, ਉਹਨਾਂ ਦੀ ਫਲਾਈਟ ਚੇਨਈ ਨੂੰ, ਇੰਡੀਅਨ ਸਿਟੀ ਆਫ ਚੇਨਈ ਨੂੰ, ਤੇ ਜਦੋਂ ਇਹਨਾਂ ਦਾ ਸਮਾਨ ਚੈੱਕ ਇਨ ਹੋ ਰਿਹਾ ਸੀ ਤੇ ਐਕਸ-ਰੇ ਦੇ ਦੌਰਾਨ ਇਹ ਕੁਛ ਲੱਭਿਆ, ਜੀਂਦੇ ਜਾਨਵਰ ਜਿਹੜੇ ਆ ਉਹਦੇ ਵਿੱਚੋਂ ਲੱਭੇ ਹੈਗੇ ਆ। ਦੋਨਾਂ ਬੀਬੀਆਂ ਨੂੰ ਹੁਣ ਚਾਰਜ ਕਰ ਲਿਆ ਗਿਆ ਹੈ ਉੱਥੇ ਦੀ ਸਰਕਾਰ ਵੱਲੋਂ ਵਾਇਲੇਸ਼ਨ ਆਫ ਵਾਈਲਡ ਲਾਈਫ ਕੰਜ਼ਰਵੇਸ਼ਨ ਤੇ ਪ੍ਰੋਟੈਕਸ਼ਨ ਐਕਟ ਆਫ 2019 ਦੇ ਅੰਡਰ, ਤੇ ਐਨੀਮਲ ਡਿਸੀਜ਼ ਐਕਟ ਆਫ 2015 ਤੇ ਕਸਟਮ ਐਕਟ ਆਫ 2017। ਬਹੁਤ ਸਾਰੇ ਜਿਹੜੇ ਏਅਰਪੋਰਟ ਆ ਉੱਥੇ ਐਨੀਮਲ ਟ੍ਰੈਫਿਕਿੰਗ ਹੁੰਦੀ ਆ, ਇਹ ਇੱਕ ਬਹੁਤ ਵੱਡਾ ਇਸ਼ੂ ਆ। ਇਕੱਲਾ ਥਾਈਲੈਂਡ ਜਾਂ ਉਹਨਾਂ ਮੁਲਕਾਂ 'ਚ ਨਹੀਂ, ਸਾਡੇ ਮੁਲਕ USA ਦੇ ਵਿੱਚ ਵੀ ਹੁੰਦਾ, ਤੇ ਬਹੁਤ ਵਾਰ ਲੋਕ ਅਰੈਸਟ ਹੁੰਦੇ ਹੈਗੇ ਆ। ਕੋਈ ਹੋਰ ਮੁਲਕਾਂ ਤੋਂ ਜਾਨਵਰ ਲੈ ਆਉਂਦੇ ਇੱਥੇ ਦੇ ਹੋਰ ਮੁਲਕਾਂ ਨੂੰ ਲੈ ਕੇ ਜਾਂਦੇ ਹੈਗੇ ਆ। ਬੈਂਕਾਕ ਦੇ ਵੀ ਬਹੁਤ ਵਾਰ ਲੋਕ ਅਰੈਸਟ ਹੋਏ ਹੈਗੇ ਆ। ਮਾਰਚ 2022 ਦੀ ਇੱਕ ਰਿਪੋਰਟ ਟ੍ਰੈਫਿਕ ਉਹਦੇ ਮੁਤਾਬਕ ਵਾਈਲਡ ਲਾਈਫ ਟ੍ਰੇਡ ਮੋਨੀਟਰ ਏਜੰਸੀ ਉਹਨਾਂ ਨੇ ਦੱਸਿਆ ਕਿ 70,000 ਨੇਟਿਵ ਤੇ ਐਗਜ਼ੋਟਿਕ ਵਾਈਲਡ ਐਨੀਮਲਸ, ਜਿਨ੍ਹਾਂ ਦੇ ਵਿੱਚ ਕਈਆਂ ਦੇ ਬੋਡੀ ਪਾਰਟਸ ਵੀ ਹੁੰਦੇ ਹੈਗੇ ਆ, ਉਹ ਵੱਖ-ਵੱਖ ਜਗ੍ਹਾ ਤੋਂ ਏਅਰਪੋਰਟਸ ਤੋਂ ਸੀਜ਼ ਕੀਤੇ ਗਏ। 140 ਸੀਜ਼ਰ ਤੇ 18 ਇੰਡੀਅਨ ਏਅਰਪੋਰਟਸ ਤੋਂ 2011 ਤੋਂ ਲੈ ਕੇ 2020 ਤੱਕ ਫੜੇ ਗਏ। ਚੇਨਈ ਇੰਟਰਨੈਸ਼ਨਲ ਏਅਰਪੋਰਟ ਤਾਮਿਲਨਾਡੂ ਦੇ ਵਿੱਚ ਹੈਗਾ, ਜਿੱਥੇ ਸਭ ਤੋਂ ਵੱਧ ਵਾਈਲਡ ਲਾਈਫ ਸੀਜ਼ਰ ਇਨਸੀਡੈਂਟਸ ਹੁੰਦੀਆਂ ਹੈਗੀਆਂ। ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ ਜੋ ਬੰਬੇ ਦਾ ਹੈਗਾ, ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜੋ ਦਿੱਲੀ ਦੇ ਵਿੱਚ ਹੈਗਾ। ਜੀ, ਅਗਲੀ ਹਰਜੋਤ ਸਿੰਘ ਜੀ, ਪ੍ਰਵੀਨ ਜੀ ਗੱਲ ਕਰਦੇ ਜਾਈਏ, ਇਹ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਖਬਰ ਆ। ਬਾਈਡਨ ਪ੍ਰਸ਼ਾਸਨ ਨੇ ਟੈਕਸਸ ਦੇ ਵਿੱਚ ਇੱਕ ਫੈਡਰਲ ਕੋਰਟ ਰੂਲਿੰਗ ਜਿਹੜੀ ਉਹ ਆਈ ਸੀ, ਉਸ ਦੇ ਨਾਲ ਬਾਈਡਨ ਪ੍ਰਸ਼ਾਸਨ ਨੇ ਇਹ ਕਿਹਾ ਸੀਗਾ ਆਉਂਦਿਆਂ ਵੀ ਅਸੀਂ ਜਿਹੜੇ ਇਲੀਗਲੀ ਇੱਥੇ ਅਮਰੀਕਾ 'ਚ ਰਹਿ ਰਹੇ ਆ ਉਹਨਾਂ ਨੂੰ ਅਰੈਸਟ ਤੇ ਡੈਪੂਟੇਸ਼ਨ ਉਹਨਾਂ ਲੋਕਾਂ ਦੀ ਕਰਾਂਗੇ ਜਿਹੜੇ ਪਬਲਿਕ ਸੇਫਟੀ ਤੇ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਆ। ਟਰੰਪ ਕਾਰਜਕਾਲ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਚੀਜ਼ ਨੂੰ ਕਹਿ ਕੇ ਵੀ ਜਿਹੜਾ ਵੀ ਤੁਹਾਨੂੰ ਅਨਡਾਕੂਮੈਂਟਡ ਇੱਥੇ ਲੱਭਦਾ ਆ, ਇਲੀਗਲੀ ਰਹਿ ਰਿਹਾ ਆ, ਉਹਨਾਂ ਸਾਰਿਆਂ ਨੂੰ ਤੁਸੀਂ ਡਿਪੋਰਟ ਜਿਹੜਾ ਉਹ ਕਰ ਸਕਦੇ ਆ। ਸੋ ਟੈਕਸਸ ਨੇ ਉਹੀ ਮੁੜ ਕੇ ਦੁਬਾਰਾ ਚੀਜ਼ ਨੂੰ ਜਿਹੜਾ ਕੋਰਟ ਆ, ਅਦਾਲਤ ਆ, ਉਸਨੇ ਉਹ ਕਿਹਾ ਆ। ਸੋ ਉਸ ਦੇ ਉੱਤੇ ਰਿਐਕਟ ਕਰਦੇ ਹੋਏ ਬਾਈਡਨ ਪ੍ਰਸ਼ਾਸਨ ਉਸ ਹੁਕਮ ਅਦਾਲਤੀ ਹੁਕਮ ਦੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਕਿਹਾ ਹੈ, ਕਹਿੰਦੇ ਵੀ ਉਦਾਂ ਅਸੀਂ ਅਦਾਲਤ ਦੇ ਇਸ ਫੈਸਲੇ ਦੇ ਨਾਲ ਖੁਸ਼ ਨਹੀਂ ਆ, ਅਸੀਂ ਡਿਸਐਗਰੀ ਕਰਦੇ ਹਾਂ ਤੇ ਇਸ ਨੂੰ ਅਪੀਲ ਕਰਾਂਗੇ, ਪਰ ਕਿਉਂਕਿ ਹੁਣ ਅਦਾਲਤ ਦਾ ਇਹ ਹੁਕਮ ਆ, ਸੋ ਇਸ ਲਈ ਆਪਣੇ ਜਿਹੜੇ ਰਿਸੋਰਸਿਸ ਆ ਕਿਸੇ ਵੀ ਅਨਡਾਕੂਮੈਂਟਡ ਜਿਹੜਾ ਵੀ ਇਲੀਗਲੀ ਅਮਰੀਕਾ ਦੇ ਵਿੱਚ ਰਹਿ ਰਿਹਾ ਆ ਉਸ ਨੂੰ ਫੜਨ ਦੇ ਉੱਤੇ ਲਗਾਏ ਜਾਣਗੇ। ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਐਡਵੋਕੇਟ ਤੇ ਐਕਸਪਰਟ ਆ ਉਹਨਾਂ ਨੇ ਕਿਹਾ ਵੀ ਜਿਹੜਾ ਬਾਈਡਨ ਹੋਣਾ ਨੇ ਆਪਣਾ ਇਹ ਆਰਡਰ ਨੂੰ ਸਸਪੈਂਡ ਕਰਨ ਦਾ ਜਿਹੜਾ ਅਦਾਲਤ ਵੱਲੋਂ ਹੁਕਮ ਆਇਆ ਆ, ਉਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਡਰ ਅਤੇ ਭੈ ਦਾ ਮਾਹੌਲ ਬਣੇਗਾ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਜਿਹੜੇ ਇਲੀਗਲੀ ਅਮਰੀਕਾ ਦੇ ਵਿੱਚ ਰਹਿ ਵੀ ਰਹੇ ਆ, ਉਹ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੋਂ ਜਿਹੜੇ ਉਹ ਡਰਨਗੇ। ਕਹਿੰਦੇ ਉਦਾਂ ਉਹ ਹਰ ਤਰੀਕੇ ਦਾ ਕਾਨੂੰਨ ਚਾਹੇ ਮੰਨਦੇ ਆ, ਚਾਹੇ ਉਹ ਟੈਕਸ ਵੀ ਭਰਦੇ, ਉਹ ਸਾਰਾ ਕੁਝ ਕਰਦੇ ਆ, ਪਰ ਉਹਨਾਂ ਨੂੰ ਇੱਕ ਖਤਰਾ ਰਹੇਗਾ ਵੀ ਜੇ ਕਿਸੇ ਅਸੀਂ ਅੜਕੇ ਆ ਗਏ ਤਾਂ ਸਾਨੂੰ ਗ੍ਰਿਫਤਾਰ ਕਰਕੇ ਤੇ ਡਿਪੋਰਟ ਜਿਹੜਾ ਆ ਉਹ ਹੁਣ ਕੀਤਾ ਜਾ ਸਕਦਾ ਆ। ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਸਭ ਤੋਂ ਵੱਡੀ ਅਰਨਸਟ ਤੇ ਯੰਗ ਇੱਕ ਆਡਿਟ ਫਰਮ ਹੈਗੀ ਆ ਜੋ ਵੱਖ-ਵੱਖ ਕੰਪਨੀਆਂ ਦੇ ਟੈਕਸ ਰੈਕੋਰਡਸ ਨੂੰ ਆਡਿਟ ਕਰਦੀ ਆ। ਉਹਨਾਂ ਨੂੰ $100 ਮਿਲੀਅਨ ਦਾ US ਦੀ ਗਵਰਨਮੈਂਟ ਵੱਲੋਂ ਫਾਈਨ ਹੋਇਆ ਹੈਗਾ। ਕਾਰਨ ਕੀ ਆ ਵੀ ਕਹਿੰਦੇ ਵੀ ਜੋ ਉਹਨਾਂ ਦੇ ਆਡਿਟਰਸ ਆ
ਉਹ ਬਹੁਤ ਲੰਮੇ ਸਮੇਂ ਤੋਂ ਜੋ ਐਥਿਕਸ ਦਾ ਐਗਜ਼ਾਮ ਦੇਣਾ ਹੁੰਦਾ ਹਰ ਸਾਲ ਆਪਣਾ ਲਾਇਸੈਂਸ ਰਿਨਿਊ ਕਰਨ ਦੇ ਲਈ, ਉਹਦੇ ਉੱਤੇ ਚੀਟ ਕਰਦੇ ਸੀ। ਤੇ ਇਸ ਕੰਪਨੀ ਨੂੰ ਅਰਨਸਟ ਤੇ ਯੰਗ ਵਾਲਿਆਂ ਨੂੰ ਪਤਾ ਸੀ ਵੀ ਉਹਨਾਂ ਦੇ ਆਡੀਟਰ ਇਸ ਐਗਜ਼ਾਮ ਤੇ ਚੀਟ ਕਰਦੇ ਹੈਗੇ ਆ। ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਨੇ ਦੱਸਿਆ ਵੀ ਸਿਗਨੀਫੀਕੈਂਟ ਨੰਬਰ, ਬਹੁਤ ਵੱਡਾ ਨੰਬਰ ਆ, ਜਿਹੜੇ ਕਿ ਅਕਾਊਂਟਿੰਗ ਫਰਮ ਦੇ ਵਿੱਚ ਐਜ਼ ਆਡੀਟਰ ਕੰਮ ਕਰਦੇ ਆ, ਉਹਨਾਂ ਨੇ ਐਥਿਕ ਪੋਰਸ਼ਨ ਜੋ ਸਰਟੀਫਾਈਡ ਪਬਲਿਕ ਅਕਾਊਂਟੈਂਟ ਦਾ ਟੈਸਟ ਹੁੰਦਾ ਉਹਦੇ ਉੱਤੇ ਚੀਟ ਕੀਤਾ ਹੈਗਾ। ਤੇ SEC ਦੇ ਮੁਤਾਬਕ ਅਰਨਸਟ ਤੇ ਯੰਗ ਨੇ ਮੇਡ ਅ ਸਬਮਿਸ਼ਨ, ਉਹਨਾਂ ਨੇ ਮੰਨਿਆ ਵੀ ਇਹ ਹੋਇਆ ਪਰ ਹੁਣ ਨਹੀਂ ਚੀਟ ਕਰਦੇ ਹੈਗੇ। $100 ਮਿਲੀਅਨ ਦਾ ਫਾਈਨ ਇਸ ਆਡਿਟਿੰਗ ਫਰਮ ਦੇ ਅਗੇਂਸਟ ਦਿੱਤਾ ਗਿਆ ਆ। ਗੁਰਵੀਰ ਗਰੇਵਾਲ ਆਪਣੇ ਪੰਜਾਬੀ ਨੌਜਵਾਨ ਆ, ਸਾਰਿਆਂ ਨੂੰ ਪਤਾ, ਉਹ ਡਾਇਰੈਕਟਰ ਹੈਗੇ ਇਸ ਟਾਈਮ SEC ਐਨਫੋਰਸਮੈਂਟ ਡਿਵੀਜ਼ਨ ਦੇ। ਜੀ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡਾ ਬ੍ਰੀਚ ਆਫ ਟਰਸਟ ਹੈਗਾ। ਜਿਹੜੀ ਕੰਪਨੀ ਦੇ EMPLOYEES ਨੇ ਉਹ ਪਬਲਿਕ ਕੰਪਨੀਆਂ ਨੂੰ ਆਡਿਟ ਕਰਨਾ ਵੀ ਉਹ ਤਾਂ ਨਹੀਂ ਚੀਟ ਕਰ ਰਿਹਾ, ਤੇ ਇਹ ਖੁਦ ਆਡਿਟ ਕਰਨ ਵਾਲੇ ਆਪ ਚੀਟ ਕਰ ਰਹੇ ਸੀ, ਆਪ ਨਕਲ ਮਾਰ ਰਹੇ ਸੀ। ਇਹ ਬਹੁਤ ਹੀ ਕਹਿੰਦੇ ਵੀ ਆਊਟਰੇਜੀਅਸ ਹੈਗਾ। ਵੈਰੀ ਪ੍ਰੋਫੈਸ਼ਨਲ ਰਿਸਪੌਂਸੀਬਲ ਪਰਸਨ ਜੋ ਆ ਵੀ ਉਹ ਖੁਦ ਚੀਟ ਕਰ ਰਹੇ ਆ ਉਹ ਐਗਜ਼ਾਮ ਦੇ, ਜਿਹੜੀਆਂ ਕੰਪਨੀਆਂ ਨੂੰ ਉਹਨਾਂ ਨੇ ਆਡਿਟ ਕਰਨਾ ਹੈਗਾ। ਸੋ ਇਹ ਖਬਰ SEC ਨੇ ਅਰਨਸਟ ਤੇ ਯੰਗ ਨੂੰ ਦੋ ਉਹਨਾਂ ਦੇ ਇੰਡੀਪੈਂਡੈਂਟ ਕੰਸਲਟੈਂਟਸ ਨੂੰ ਇਮੀਡੀਏਟਲੀ ਫਾਇਰ ਕਰਨ ਲਈ ਵੀ ਕਿਹਾ ਆ। ਇਸ ਤੋਂ ਪਹਿਲਾਂ ਵੀ ਇੱਕ ਹੋਰ ਕੰਪਨੀ KMPG, ਉਹਨਾਂ 2019 ਦੇ ਵਿੱਚ ਵੀ ਸੇਮ ਸਿਚੁਏਸ਼ਨ ਚੀਟਿੰਗ ਦੀ ਫਾਈਂਡ ਹੋਈ ਸੀ ਉਹਨਾਂ ਦੇ ਲਾਇਸੈਂਸ ਤੇ ਉਹਨਾਂ ਨੂੰ ਵੀ ਫਾਈਨ ਹੋਇਆ ਸੀ। ਪਰ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਹ ਅਮਰੀਕਾ ਦੀ ਸਭ ਤੋਂ ਟੌਪ ਦੀ ਅਕਾਊਂਟਿੰਗ ਫਰਮ ਨੂੰ $100 ਮਿਲੀਅਨ ਦਾ ਫਾਈਨ ਹੋਇਆ ਹੈਗਾ। ਜੀ। ਦੇਖੋ, ਜਿਨ੍ਹਾਂ ਨੇ ਚੋਰੀਆਂ ਰੋਕਣੀਆਂ ਆਡਿਟ ਕਰਕੇ ਤੇ ਉਹ ਆਪ ਵੀ ਕੁਝ ਕਰਦੇ ਹੋਣ ਤਾਂ ਫਿਰ ਤਾਂ ਇਹ ਵਾਕਿਆ ਮਾੜੀ ਗੱਲ ਹੈ। ਜੀ ਪ੍ਰਵੀਨ ਜੀ। ਜੀ ਬਿਲਕੁਲ, ਅਗਲੀ ਜਿਹੜੀ ਖਬਰ ਹੈ ਜੀ ਉਹ ਨਿਊਯਾਰਕ ਤੋਂ ਆ ਰਹੀ ਆ। ਅਮਰੀਕਾ ਦੇ ਵਿੱਚ ਜਿਹੜੀ ਸੰਘੀ ਗ੍ਰੈਂਡ ਜਿਊਰੀ ਆ, ਉਹਨੇ ਨਿਊਯਾਰਕ ਦੇ ਇੱਕ ਬੰਦੇ ਨੂੰ ਭਾਰਤ ਤੋਂ ਨਸ਼ੀਲੇ ਪਦਾਰਥ ਸਮਗਲ ਕਰਨ, ਮਤਲਬ ਨਸ਼ਿਆਂ ਦੀ ਤਸਕਰੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਤੇ ਇਹ ਪਤਾ ਲੱਗਿਆ ਵੀ ਨਿਊਯਾਰਕ ਸਿਟੀ ਦੇ ਵਿੱਚ ਕਿਊਨਜ਼ ਦੇ ਰਹਿਣ ਵਾਲਾ ਏਜ਼ਿਲ ਸੇਜ਼ੀਅਨ ਕਮਲ ਦਾਸ, ਤੇ ਹੁਣ ਇਸ ਨੂੰ ਇਸ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ 50 ਸਾਲ ਦੀ ਜਿਹੜੀ ਕੈਦ ਆ ਉਹ ਹੋ ਸਕਦੀ ਆ। ਜੀ। ਜੀ। ਤੇ ਅਗਲੀ ਅਗਲੀ ਖਬਰ ਚਲੀ ਜੀ 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 ਰਾਜਕੁਮਾਰ। ਜੀ ਜੀ ਹਰਜੋਤ ਸਿੰਘ ਜੀ, ਅਗਲੀ ਖਬਰ ਦੱਸਦੇ ਜਾਈਏ। ਅਮਰੀਕਾ ਦੇ ਵਿੱਚ ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਸਾਰੇ ਅਮਰੀਕੀ ਜਿਹੜੇ ਪਰੇਸ਼ਾਨ ਨੇ। G7 ਦੀ ਮੀਟਿੰਗ ਚੱਲ ਰਹੀ ਹੈ। G7 ਦੀ ਮੀਟਿੰਗ ਦੇ ਵਿੱਚ ਸਾਡੇ 46ਵੇਂ ਰਾਸ਼ਟਰਪਤੀ ਜੋ ਬਾਈਡਨ ਨੂੰ ਕਹਿੰਦੇ ਇੱਕ ਹੋਰ ਝਟਕਾ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇਹ ਦਿੱਤਾ। ਉਹਨਾਂ ਨੇ ਮੈਕਰੋਨ ਨੇ ਬਾਈਡਨ ਉਹਨਾਂ ਨੂੰ ਕਿਹਾ ਵੀ ਜਿਹੜਾ UAE ਯੂਨਾਈਟਿਡ ਅਰਬ ਐਮੀਰੇਟਸ ਆ ਉਹਨਾਂ ਦੇ ਰੂਲਰ ਸ਼ੇਖ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ ਵੀ ਇਹ ਆਪਣੀ ਤੇਲ ਕੱਢਣ ਦੀ ਸ਼ਮਤਾ ਆ ਉਸ ਨੂੰ ਨਹੀਂ ਵਧਾ ਸਕਦੇ। ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਇਹ ਆਸ ਦੇ ਵਿੱਚ ਸੀਗੇ ਵੀ ਸ਼ਾਇਦ ਮਿਡਲ ਈਸਟ ਦੇ ਵਿੱਚ ਤੇ ਹੋਰ ਮੁਲਕਾਂ ਤੋਂ ਅਸੀਂ ਵੱਧ ਤੇਲ ਨਿਰਯਾਤ ਕਰਕੇ ਇੱਥੇ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਆ ਉਸ ਦੇ ਉੱਤੇ ਕਾਬੂ ਪਾ ਸਕਦੇ ਆ। ਪਰ G7 ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਇਹ ਜਿਹੜਾ ਝਟਕੇ ਦਾ ਹੁਣ ਸਾਹਮਣਾ ਕਰਨਾ ਪਿਆ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਕਿਤੇ ਕੋਈ ਗਿਰਾਵਟ ਆਵੇਗੀ, ਸ਼ਾਇਦ ਇਸ ਦੇ ਅਸਾਰ ਹੁਣ ਹੋਰ ਜ਼ਿਆਦਾ ਘਟ ਗਏ ਨੇ। ਥੋੜੇ ਦਿਨ ਪਹਿਲਾਂ ਇਹਨਾਂ ਨੇ ਭਾਸ਼ਣ ਦਿੰਦੇ ਹੋਏ ਕਿਹਾ ਸੀਗਾ ਵੀ ਮੈਂ ਕਾਂਗਰਸ ਨੂੰ ਕਿਹਾ ਵੀ ਜਿਹੜਾ ਫੈਡਰਲ ਗੈਸ ਦੇ ਉੱਤੇ ਜਿਹੜਾ ਟੈਕਸ ਲੱਗਦਾ ਹੈ, ਫੈਡਰਲ ਟੈਕਸ ਲੱਗਦਾ ਗੈਸ ਦੇ ਉੱਤੇ, ਉਸ ਨੂੰ ਜਿਹੜਾ ਆ ਉਹ ਹਟਾ ਦਿੱਤਾ ਜਾਵੇ, ਟੈਕਸ ਹੌਲੀ ਦਿੱਤੀ ਜਾਵੇ। ਤੇ ਨਾਲ ਹੀ ਸਟੇਟਸ ਨੂੰ ਵੀ ਉਹਨਾਂ ਨੇ ਅਨੁਰੋਧ ਕੀਤਾ, ਇੱਕ ਹਿਸਾਬ ਦੇ ਨਾਲ ਅਪੀਲ ਕੀਤੀ ਵੀ ਭਾਈ ਤੁਸੀਂ ਵੀ ਜਿਹੜਾ ਟੈਕਸ ਆ ਉਹ ਹਟਾ ਦਿਓ। ਪਰ ਲੱਗਦਾ ਨਹੀਂ ਆ ਵੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਆ ਹਾਲ ਦੀ ਘੜੀ ਵਧੇਗੀ। ਸੋ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲ ਦੀ ਘੜੀ ਹੋਰ ਕਟੌਤੀ ਹੋਣ ਦੀ, ਜਲਦੀ ਕਟੌਤੀ ਹੋਣ ਦੀ, ਘੱਟ ਹੋਣ ਦੀ ਕੋਈ ਬਹੁਤੇ ਆਸਾਰ ਨਹੀਂ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੇ ਬੰਦੇ ਨੇ ਜ਼ੁਲਮ ਕੀਤਾ ਹੋਵੇ ਉਹ ਕਦੇ ਨਾ ਕਦੇ ਅੜਿੱਕੇ ਆ ਜਾਂਦਾ ਆ। 101 ਸਾਲਾਂ ਦਾ ਫਾਰਮਰ ਨਾਜ਼ੀ ਕੰਸਨਟ੍ਰੇਸ਼ਨ ਕੈਂਪ ਦਾ ਗਾਰਡ, ਉਸ ਨੂੰ 5 ਸਾਲਾਂ ਦੀ ਸਜ਼ਾ ਦਿੱਤੀ ਗਈ ਆ ਹੋਲੋਕਾਸਟ ਐਟਰੋਸਿਟੀਜ਼ ਦੇ ਸੰਬੰਧ ਦੇ ਵਿੱਚ ਜਰਮਨ ਦੇ ਵਿੱਚ। ਕਹਿੰਦੇ ਭਈ ਇਸ ਨੂੰ 2021 ਦੇ ਵਿੱਚ ਚਾਰਜ ਕੀਤਾ ਗਿਆ ਆ, ਨੋਇੰਗਲੀ ਤੇ ਵਿਲਫੁਲੀ
ਇਸ ਨੇ ਸਪੋਰਟ ਕੀਤੀ ਸੀ। ਸੁਚ ਸੇਹੌਸਨ ਕੰਸਨਟ੍ਰੇਸ਼ਨ ਕੈਂਪ ਸੀ ਨਾਰਥ ਬਰਲਿਨ ਦੇ ਵਿੱਚ ਜਨਵਰੀ 1942 ਤੋਂ 1945 ਦੇ ਵਿੱਚ। ਤੇ ਇਹਦੇ ਤੇ ਹੁਣ ਕੇਸ ਚੱਲ ਰਿਹਾ ਸੀ। ਹੁਣ ਇਸ ਨੂੰ ਇਹ ਜਿਹੜੀ ਸਜ਼ਾ ਆ ਸੁਣਾਈ ਗਈ ਆ। ਜਰਮਨ ਲਾਅ ਦੇ ਮੁਤਾਬਕ ਜੇ ਕਿਸੇ ਬੰਦੇ ਨੂੰ ਗਿਲਟੀ ਆਫ ਮਰਡਰ ਜਿਹੜਾ ਆ ਡਿਕਲੇਅਰ ਕੀਤਾ ਜਾਵੇ ਤੇ ਉਸ ਨੂੰ 3 ਸਾਲ ਤੋਂ ਲੈ ਕੇ 15 ਸਾਲ ਦੀ ਸਜ਼ਾ ਹੁੰਦੀ ਹੈਗੀ ਆ। ਇਸ ਕੈਂਪ ਦੇ ਵਿੱਚ ਜਿੱਥੇ ਗਾਰਡ ਸੀ ਕਹਿੰਦੇ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ। ਤੇ 1936 ਦੇ ਵਿੱਚ ਇਹ ਜੇਲ੍ਹ ਖੋਲ੍ਹੀ ਗਈ ਸੀ, ਜਿਹਦੇ ਵਿੱਚ 2 ਲੱਖ ਕੈਦੀ ਸੀ। 1 ਲੱਖ ਕੈਦੀ ਨੂੰ ਮਾਰਿਆ ਗਿਆ ਡੂਰਿੰਗ ਵਰਲਡ ਵਾਰ 2। ਇੱਥੇ ਇਨਮੇਟ ਦੀ ਪਾਪੂਲੇਸ਼ਨ ਹਮੇਸ਼ਾ ਹੀ ਫਲਕਚੁਏਟ ਹੁੰਦੀ ਰਹਿੰਦੀ ਸੀ। ਟੋਟਲ ਜੇ ਦੱਸਦੇ ਜਾਈਏ 6 ਮਿਲੀਅਨ ਜਿਊਜ਼ ਦਾ ਕਤਲ ਨਾਜ਼ੀ ਕੰਸਨਟ੍ਰੇਸ਼ਨ ਕੈਂਪਸ ਦੇ ਵਿੱਚ ਵਰਲਡ ਵਾਰ 2 ਦੇ ਦੌਰਾਨ ਹੋਇਆ। ਹੰਡਰਡਸ ਤੇ ਥਾਊਜ਼ੈਂਡਸ ਆਫ ਰੋਮਾ ਪੀਪਲ ਜਿਹੜੇ ਪੋਲੀਟੀਕਲ ਓਪੋਨੈਂਟ ਸੀਗੇ, ਕੋਈ ਹੋਮੋਸੈਕਸ਼ੂਅਲ ਸੀਗੇ, ਉਹ ਕਿਸੇ ਦੇ ਫਿਜ਼ੀਕਲ ਲਰਨਿੰਗ ਡਿਸੇਬਿਲਿਟੀ ਵੀ ਸੀ, ਉਹਨਾਂ ਦਾ ਇਹਨਾਂ ਕੰਸਨਟ੍ਰੇਸ਼ਨ ਕੈਂਪਸ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜੀ। ਜੀ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਨਵੀਰ ਸਿੰਘ ਜੀ, ਤੇ ਆਪਾਂ ਰੁਕਦੇ ਇੱਥੇ ਛੋਟੇ ਜਿਹੇ ਬ੍ਰੇਕ ਦੇ ਲਈ। ਸਰੋਤਿਓ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਰਾਜਕਰਮਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ। ਖਾਲਸਾ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਰਾਜਕਰਮਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਸ਼ਰਮਾ ਜੀ, ਹਰਜੋਤ ਸਿੰਘ ਖਾਲਸਾ ਜੀ। ਸਭ ਨੂੰ ਹੀ ਸੁਣਨ ਵਾਲੇ ਦੇਖਣ ਵਾਲੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਪਿਛਲੇ ਦਿਨਾਂ ਦੇ ਵਿੱਚ 버ਗਰ ਕਿੰਗ ਦਾ EMPLOYEE ਸੀ ਲਾਸ ਵੈਗਸ ਦੇ ਵਿੱਚ, ਕੈਵਨ ਫੋਰਡ। ਉਸ ਨੇ 27 ਸਾਲ ਲਗਾਤਾਰ ਕੰਮ ਕੀਤਾ ਇਸ 버ਗਰ ਕਿੰਗ ਦੇ ਵਿੱਚ, ਹਜੇ ਵੀ ਕਰ ਰਿਹਾ, ਤੇ 27 ਸਾਲਾਂ ਦੇ ਵਿੱਚ ਇੱਕ ਦਿਨ ਵੀ ਜਿਹੜੀ ਆ ਛੁੱਟੀ ਨਹੀਂ ਲਈ। ਤੇ 27 ਸਾਲਾਂ ਬਾਅਦ ਉਸ ਦੀ ਕੰਪਨੀ ਦੇ ਮਾਲਕ ਨੇ, ਜੋ ਫਰੈਂਚਾਈਜ਼ੀ ਸੀ, ਉਸ ਨੂੰ ਕੁਝ ਗਿਫਟ ਦਿੱਤਾ। ਗਿਫਟ ਦੇ ਵਿੱਚ ਥੋੜ੍ਹੀ ਜਿਹੀਆਂ ਕੁੱਕੀਆਂ ਸੀਗੀਆਂ, 2-3 ਪੈਕੇਟ ਸੀ, ਵੀ ਜਿੱਦਾਂ ਬੜਾ ਸਸਤਾ ਜਿਹਾ ਗਿਫਟ ਸੀ। ਸੋ ਉਹ ਗਿਫਟ ਦਿੰਦੇ ਦੀ ਵੀਡੀਓ ਕਿਸੇ ਨੇ ਅਪਲੋਡ ਕਰ ਦਿੱਤੀ ਉਹਨਾਂ ਦੇ ਸਾਥੀ EMPLOYEE ਨੇ ਜੀ। ਇੰਸਟਾਗ੍ਰਾਮ, ਫੇਸਬੁੱਕ ਤੇ ਉਹ ਇੰਨੀ ਵਾਇਰਲ ਹੋਈ ਤੇ ਉਹ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜਿਹੜਾ ਆ ਇੰਪੋਰਟੈਂਟ EMPLOYEE ਬਣਿਆ ਹੋਇਆ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨੂੰ ਜੌਬ ਆਫਰਸ ਆ ਰਹੀਆਂ ਜੀ। ਵੀ ਇੰਨਾ ਹਾਰਡ ਵਰਕ ਕੀਤਾ, ਤੇ ਲੋਕਾਂ ਨੇ ਫੀਲ ਵੀ ਕੀਤਾ ਵੀ ਜੇ ਇੰਨੇ ਸਾਲਾਂ ਤੋਂ ਬਿਨਾਂ ਛੁੱਟੀ ਤੋਂ ਕੰਮ ਕੀਤਾ, ਵੀ ਜੋ ਉਹਨੂੰ ਗਿਫਟ ਦਿੱਤਾ ਗਿਆ ਉਹ ਕੁਛ ਐਕਸਪੈਂਸਿਵ ਹੋਣਾ ਚਾਹੀਦਾ ਸੀ। ਇਹਦੇ ਸੰਬੰਧ ਦੇ ਵਿੱਚ GoFundMe ਪੇਜ ਸੈਟਅਪ ਕਰਤਾ। ਆਲਰੇਡੀ $1,62,000 ਉਹਦੇ ਲਈ ਇਕੱਠਾ ਹੋ ਗਿਆ। ਇਸ ਲਈ ਉਹ ਕਹਿੰਦੇ ਵੀ ਮੈਨੂੰ ਦੂਰੋਂ ਦੂਰੋਂ ਜੌਬ ਆਫਰਸ ਆ ਰਹੀਆਂ ਆ। ਈਵਨ ਕੰਪਨੀਆਂ ਦੇ ਮਾਲਕ, ਇੱਕ ਨਾਰਥ ਕੈਰੋਲੀਨਾ ਤੋਂ ਰੈਸਟੋਰੈਂਟ ਸ਼ਾਰਲਸਟਨ ਤੋਂ ਉਹਦਾ ਮਾਲਕ ਆ, ਉਹਨੂੰ ਕਿਹਾ ਵੀ ਮੇਰੇ ਨਾਲ ਕੰਮ ਕਰ, ਵੀ ਮੈਂ ਇੰਨਾ ਤੂੰ ਵਧੀਆ ਵਰਕਰ ਆ, ਤੇਰੇ ਨਾਲ ਰਲ ਕੇ ਅਸੀਂ ਇਕੱਠੇ ਕੰਮ ਕਰਨਾ ਚਾਹੁੰਦੇ ਹੈਗੇ ਆ। ਸੋ ਫਾਈਨਲੀ ਕਹਿੰਦੇ ਵੀ ਲੋਕਾਂ ਨੇ ਉਹਨੂੰ ਜਿਹੜਾ ਆ ਰਿਵਾਰਡ ਦਿੱਤਾ। ਦੇਣਾ ਤਾਂ ਉਹਦੇ EMPLOYER ਨੂੰ ਚਾਹੀਦਾ ਸੀ, ਪਰ ਇੰਨਾ ਜ਼ਿਆਦਾ ਹੋਇਆ। ਕਹਿੰਦਾ ਵੀ ਮੈਨੂੰ ਈਵਨ ਉੱਥੇ ਦੇ ਜਿਹੜੇ ਰੀਅਲਟਰ ਆ, ਉਹ ਕਹਿ ਰਿਹਾ ਵੀ ਅਸੀਂ ਆਪਣਾ ਕਮਿਸ਼ਨ ਨਹੀਂ ਤੈਨੂੰ ਵਾਪਸ ਕਰ ਦਾਂਗੇ, ਤੈਨੂੰ ਜਿਹੜੇ ਪੈਸੇ ਇਕੱਠੇ ਹੋਏ ਤੈਨੂੰ ਘਰ ਲੈ ਕੇ ਦਿੰਦੇ ਆ। ਬਹੁਤ ਸਾਰੀਆਂ ਕੰਪਨੀਆਂ ਜੋ ਰੈਜ਼ੂਮੇ ਤਿਆਰ ਕਰਦੀਆਂ, ਉਹਨਾਂ ਨੇ ਉਹਨੂੰ ਕੰਟੈਕਟ ਕੀਤਾ ਵੀ ਅਸੀਂ ਤੇਰੀ ਫ੍ਰੀ ਰੈਜ਼ੂਮੇ ਤਿਆਰ ਕਰਾਂਗੇ। ਸੋ ਇਸ ਵੇਲੇ ਉਹ ਸਭ ਤੋਂ ਪੋਪੂਲਰ EMPLOYEE ਬਣਿਆ ਹੋਇਆ USA ਦੇ ਵਿੱਚ। ਹਾਂ, ਬਿਲਕੁਲ ਹਰਜੋਤ ਸਿੰਘ ਜੀ, ਇਹ ਇਦਾਂ ਦੀਆਂ ਘਟਨਾਵਾਂ ਬਹੁਤ ਵਾਰੀ ਹੋਈਆਂ ਆ। ਦੁਨੀਆ ਕਹਿੰਦੇ ਵੀ ਆਪਣੀ ਜਿਹੜੇ EMPLOYEE ਕਈ ਦੀ ਪੂਰੀ ਜਿੰਦ ਜਾਨ ਲਾ ਦਿੰਦੇ ਆ, ਤੇ ਜੀ। EMPLOYER ਜਾਂਦਾ ਜਾਂਦਾ ਉਹਨਾਂ ਦੇ ਲਈ ਏਦਾਂ ਐਡੀ ਵੱਡੀ ਕੰਪਨੀ ਆ। ਸੋ ਉਹਦੇ ਵਿੱਚ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰ ਗਈਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, US ਸੁਪਰੀਮ ਕੋਰਟ ਨੇ ਪਿਛਲੇ 8 ਹਫ਼ਤਿਆਂ ਦੇ ਵਿੱਚ ਬੜੇ ਅਹਿਮ ਫੈਸਲੇ ਸੁਣਾਏ ਆ। ਤੁਸੀਂ ਪੰਜਾਬੀ ਜਿਹੜੀ USA ਦੇ ਉੱਤੇ ਉਹਨਾਂ ਦੀ ਚਰਚਾ ਜਿਹੜੀ ਉਹ ਸੁਣਦੇ ਹੀ ਰਹੇ ਆ। ਰੋ ਵਰਸਿਸ ਵੇਡ ਦਾ ਮਾਮਲਾ ਵੀ ਜਿਹੜਾ ਆ ਉਹ ਉਲਟਾ ਦਿੱਤਾ ਗਿਆ। ਇਸ ਵਾਰ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਆ, ਕਹਿੰਦੇ ਵੀ ਹੁਣ ਅਗਲਾ ਡਾਕਟ ਦੇ ਵਿੱਚ ਜਿਹੜਾ ਕੇਸ ਜਿਹੜਾ ਬੜਾ ਅਹਿਮ ਜਿਸ ਦਾ ਫੈਸਲਾ ਆ ਸਕਦਾ ਆ ਬਹੁਤ ਹੀ ਜਲਦ, ਸੈਪਰੇਸ਼ਨ ਆਫ ਸਟੇਟ ਐਂਡ ਚਰਚ ਜਿਹੜਾ ਹੈ ਉਸ ਦੇ ਉੱਤੇ 1802 ਦੇ ਵਿੱਚ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਥਾਮਸ ਜੈਫਰਸਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ। ਉਹਨਾਂ ਨੇ ਕਿਹਾ ਵੀ ਇੱਕ ਐਸਟੈਬਲਿਸ਼ਮੈਂਟ ਕਲੌਜ਼ ਜਿਹੜੀ ਉਹ ਬਣਾਈ ਗਈ, ਜਿਸ ਦੇ ਵਿੱਚ ਚਰਚ ਤੇ ਸਟੇਟ ਨੂੰ ਵੱਖ ਕੀਤਾ ਗਿਆ, ਯਾਨੀ ਕਿ ਧਰਮ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਉਹ ਵੱਖ-ਵੱਖ ਰੱਖਣ ਦੀ ਇਸ ਦੇ ਵਿੱਚ ਕੋਸ਼ਿਸ਼ ਉਹਨਾਂ ਦੀ ਸੀਗੀ। ਵੀ ਇਹ ਨਹੀਂ ਵੀ ਜਿਹੜੇ ਸਰਕਾਰੀ ਬੰਦੇ ਆ ਵੀ ਆਪਣੇ ਧਰਮ ਨੂੰ ਜਿਹੜਾ ਉਹ ਤਰਜੀਹ ਦੇ ਕੇ ਜਾਂ ਉਸ ਨੂੰ ਪ੍ਰਮੋਟ ਇੱਕ ਖਾਸ ਧਰਮ ਨੂੰ ਜਿਹੜੇ ਉਹ ਕਰਦੇ ਰਹਿਣ। ਇਸ ਮੌਕੇ ਸੁਪਰੀਮ ਕੋਰਟ ਦੇ ਵਿੱਚ 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ ਉਹਨਾਂ ਦੀ ਕੰਜ਼ਰਵੇਟਿਵ ਮੈਜੋਰਿਟੀ ਹੈਗੀ ਆ। ਜੋ ਪਿਛਲੇ ਫੈਸਲੇ ਆ ਰਹੇ ਆ ਉਸ ਆਧਾਰ ਦੇ ਉੱਤੇ ਕਈ ਜਿਹੜੇ ਇਹ ਕਿਆਸਰਾਈਆਂ ਲਾ ਰਹੇ ਨੇ ਵੀ ਹੋ ਸਕਦਾ ਆ ਵੀ ਇਹ ਜਿਹੜੀ ਸੈਪਰੇਸ਼ਨ ਹੈਗੀ ਆ ਚਰਚ ਦੀ ਤੇ ਸਟੇਟ ਦੀ, ਉਹਨਾਂ ਦੇ ਵਿੱਚ ਉਸ ਨੂੰ ਜਿਹੜਾ ਉਹ ਰੋਕ ਦਿੱਤਾ ਜਾਵੇ, ਉਸ ਨੂੰ ਜਿਹੜਾ ਉਹ ਮੇਬੀ ਹਟਾ ਦਿੱਤਾ ਜਾਵੇ। ਸੋ ਬੀਤੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਹੋਰ ਫੈਸਲਾ ਜਿਹੜਾ ਸੁਣਾਇਆ ਸੀ ਵਾਸ਼ਿੰਗਟਨ ਸਟੇਟ ਪਬਲਿਕ ਜਿਹੜਾ ਹਾਈ ਸਕੂਲ ਫੁੱਟਬਾਲ ਕੋਚ ਦੇ ਹੱਕ ਦੇ ਵਿੱਚ, ਜਿੱਥੇ ਕਿ ਉਹ ਹਾਫ ਦੇ ਉੱਤੇ 50 ਯਾਰਡ ਲਾਈਨ ਦੇ ਉੱਤੇ ਆਪਣੇ ਜਿਹੜੇ ਪਲੇਅਰ ਹੈਗੇ ਕ੍ਰਿਸਚੀਅਨ ਪਲੇਅਰਸ ਆ ਉਹਨਾਂ ਦੇ ਨਾਲ ਉਹ ਅਰਦਾਸ ਕਰਦਾ ਹੁੰਦਾ ਸੀ, ਉਹ ਪ੍ਰੇਅਰ ਜਿਹੜੀ ਉਹ ਕਰਦਾ ਹੁੰਦਾ ਸੀ। ਇਸ ਤੋਂ ਬਾਅਦ ਉੱਥੋਂ ਦੇ ਲੋਕਲ ਸਕੂਲ ਡਿਸਟ੍ਰਿਕਟ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਸੀ, ਪਰ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ। ਸੁਪਰੀਮ ਕੋਰਟ ਨੇ ਬਾਅਦ ਦੇ ਵਿੱਚ ਉਸ ਕੋਚ ਦੇ ਹੱਕ 'ਚ ਫੈਸਲਾ ਜਿਹੜਾ ਉਹ ਸੁਣਾਇਆ ਸੀਗਾ। ਸੋ ਕਹਿੰਦੇ ਵੀ ਬਹੁਤ ਹੀ ਜਲਦ ਇਸ ਦੇ ਉੱਤੇ ਵੀ ਫੈਸਲਾ ਜਿਹੜਾ ਉਹ ਸੁਣਾਇਆ ਜਾ ਸਕਦਾ ਹੈ। ਪਰ ਐਸਟੈਬਲਿਸ਼ਮੈਂਟ ਕਲੌਜ਼ ਦੇ ਉਲਟ ਜਾ ਕੇ ਕੀ ਸੁਪਰੀਮ ਕੋਰਟ ਸੈਪਰੇਸ਼ਨ ਜਿਹੜੀ ਹੈਗੀ ਆ ਚਰਚ ਦੀ ਤੇ ਸਟੇਟ ਦੀ ਉਹ ਕਰਨਗੇ ਕਿ ਨਹੀਂ, ਕਿਉਂਕਿ ਹੁਣ ਆਪਾਂ ਦੇਖਦੇ ਹਾਂ
ਇਹੀ ਰੌਲਾ ਆਪਾਂ ਭਾਰਤ ਵਿੱਚ ਵੀ ਦੇਖਦੇ ਹਾਂ। ਉੱਥੇ ਵੀ ਜਿਹੜੇ ਹਿੰਦੂ ਰਾਸ਼ਟਰਵਾਦੀ ਆ, ਉਹ ਆਪਣੇ ਆਪ ਨੂੰ ਕਹਿੰਦੇ ਵੀ ਇਸੇ ਦਾ ਹੀ ਕਰੋ, ਇਸੇ ਦਾ ਹੀ ਕਰੋ। ਤੇ ਜੇ ਇਹੀ ਚੀਜ਼ ਇੱਥੇ ਵੀ ਆਊਗੀ ਤਾਂ ਕਿਤੇ ਨਾ ਕਿਤੇ ਜਿਹੜੀਆਂ ਹੋਰ ਧਰਮ ਵਾਲੇ ਆ ਉਸ ਹਿਸਾਬ ਦੇ ਨਾਲ ਸੋਚਣਗੇ ਵੀ ਇਹ ਕੀ ਏਦਾਂ ਕਰਨਾ, ਜਾਂ ਸਿਰਫ ਇੱਕੋ ਖਾਸ ਧਰਮ ਨੂੰ ਹੀ ਜਿਹੜਾ ਪ੍ਰਮੋਟ ਕਰਨਾ, ਕੀ ਉਹ ਵਾਜਿਬ ਹੋਊਗਾ, ਕੀ ਉਹ ਜਾਇਜ਼ ਹੋਊਗਾ, ਜਾਂ ਫਿਰ ਸਾਰੇ ਧਰਮਾਂ ਦਾ ਪ੍ਰਚਾਰ ਉਸ ਦੇ ਵਿੱਚ ਹੋਊਗਾ। ਸੋ ਇਹ ਇੱਕ ਨਵਾਂ ਮਸਲਾ ਜਿਹੜਾ ਆ ਉਹ ਇਸ ਟਾਈਮ ਉੱਭਰ ਕੇ ਸਾਹਮਣੇ ਦੁਬਾਰਾ ਆ ਗਿਆ ਹੈ। ਜੀ, ਅਗਲੀ ਜਿਹੜੀ ਖਬਰ ਆ ਉਹ ਇੱਕ ਵਾਰ ਫਿਰ ਭਾਰਤ ਦੀ ਕੌਮਾਂਤਰੀ ਪੱਧਰ ਤੇ ਜਿਹੜੀ ਆ ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਆ। ਪਹਿਲਾਂ ਹੀ ਲੰਘੇ ਦਿਨੀਂ ਆਪਾਂ ਦੇਖਿਆ ਕਿ ਭਾਰਤ ਸਰਕਾਰ ਨੂੰ ਨੂਪੁਰ ਸ਼ਰਮਾ ਦੇ ਵਿਵਾਦ ਕਰਕੇ ਕੌਮਾਂਤਰੀ ਪੱਧਰ ਤੇ ਕੂਟਨੀਤਿਕ ਸੰਕਟਾਂ ਦਾ ਤੇ ਕੂਟਨੀਤਿਕ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇੱਕ ਵਾਰ ਫਿਰ ਮੁਹੰਮਦ ਜ਼ੁਬੈਰ ਦਾ ਮਾਮਲਾ ਜਿਹੜਾ ਉਹ ਚਰਚਾ ਦੇ ਵਿੱਚ ਆ ਤੇ ਇਹਦੀ ਬਾਬਤ ਜਿਹੜੀਆਂ ਵਰਲਡ ਦੀਆਂ ਮੰਨੀਆਂ ਵੈਬਸਾਈਟਸ ਨੇ, ਮੀਡੀਆ ਅਦਾਰੇ ਨੇ, ਉਹ ਆਰਟੀਕਲ ਲਿਖ ਰਹੇ ਨੇ ਤੇ ਇੱਕ ਵਾਰ ਫਿਰ ਭਾਰਤ ਦੇ ਵਿੱਚ ਜਿਹੜੀ ਬੋਲਣ ਦੀ ਆਜ਼ਾਦੀ ਹੈ, ਰਾਈਟ ਟੂ ਐਕਸਪ੍ਰੈਸ਼ਨ, ਫਰੀडम ਆਫ ਸਪੀਚ, ਉਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਤੇ ਨਾਲੋਂ ਨਾਲ ਉੱਥੋਂ ਦੀਆਂ ਜਿਹੜੀਆਂ ਏਜੰਸੀਜ਼ ਨੇ, ਖਾਸ ਕਰਕੇ ਪੁਲਿਸ, ਉਹਨਾਂ ਦੀ ਪੇਸ਼ੇਵਰਾਨਾ ਪਹੁੰਚ ਤੇ ਉਹਨਾਂ ਦਾ ਕੰਮਕਾਰ ਕਰਨ ਦਾ ਤਰੀਕਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਤੇ ਮੋਦੀ ਸਰਕਾਰ ਦੀ ਚਰਚਾ ਤੇ ਆਲੋਚਨਾ ਹੋਣੀ ਉਹ ਜਿਹੜੀ ਉਹ ਲਾਜ਼ਮੀ ਆ। ਅਲ ਜਜ਼ੀਰਾ ਨੇ ਰਿਪੋਰਟ ਕੀਤਾ ਹੈ ਮੁਹੰਮਦ ਜ਼ੁਬੈਰ ਬਾਰੇ ਔਰ ਇਹਦੇ ਨਾਲ-ਨਾਲ ਹੋਰ ਵੱਡੀਆਂ ਜਿਹੜੀਆਂ ਦੁਨੀਆ ਭਰ ਦੇ ਮੰਨੇ-ਪ੍ਰਮੰਨੇ ਅਦਾਰੇ, ਰਾਈਟਰਸ, BBC ਜਾਂ ਹੋਰ AFP ਵਰਗੀਆਂ ਏਜੰਸੀਆਂ, ਉਹਨਾਂ ਨੇ ਕਿਹਾ ਕਿ ਮੁਹੰਮਦ ਜ਼ੁਬੈਰ ਦਾ ਜਿਹੜਾ 4 ਦਿਨ ਦਾ ਪੁਲਿਸ ਰਿਮਾਂਡ ਆ, ਇਹ ਸਰਾਸਰ ਉਹਦੇ ਨਾਲ ਵਧੀਕੀ ਆ। ਅਸਲ ਦੇ ਵਿੱਚ ਮੁਹੰਮਦ ਜ਼ੁਬੈਰ ਕੌਣ ਆ? ਮੁਹੰਮਦ ਜ਼ੁਬੈਰ ਟੈਲੀਕਾਮ ਇੰਡਸਟਰੀ ਦੇ ਵਿੱਚ ਕੰਮ ਕੀਤਾ ਉਹਨਾਂ ਨੇ 13 ਸਾਲ ਤੇ ਉਹਨਾਂ ਦੀ ਜਿਹੜੀ ਆਲਟ ਨਿਊਜ਼ ਆ, ਆਲਟ ਨਿਊਜ਼ ਇੱਕ ਅਜਿਹੀ ਵੈਬਸਾਈਟ ਆ ਜਿਹੜੀ ਫੈਕਟ ਚੈੱਕ ਤੇ ਕੰਮ ਕਰਦੀ ਆ ਤੇ ਇਹਨੇ ਹੁਣ ਤੱਕ ਮੋਦੀ ਸਰਕਾਰ ਦੇ ਪਾਜ ਉਘੇੜੇ ਨੇ। ਬਥੇਰੀਆਂ ਜਿਹੜੀਆਂ ਪ੍ਰਾਈਮ ਟਾਈਮ ਹੁੰਦੇ ਜਿਹੜੇ ਇੰਡੀਆ ਦੇ ਮੰਨੇ-ਪ੍ਰਮੰਨੇ ਐਡੀਟਰਸ ਨੇ, ਮੰਨੇ-ਪ੍ਰਮੰਨੇ ਜਿਹੜੇ ਐਡੀਟਰ ਇਨ ਚੀਫ ਨੇ, ਉਹ ਆਲਟ ਨਿਊਜ਼ ਤੋਂ ਫੈਕਟ ਚੈੱਕ ਕਰਕੇ ਆਪਣੇ ਪ੍ਰਾਈਮ ਟਾਈਮ ਦੇ ਵਿੱਚ ਡਿਬੇਟਸ ਕਰਦੇ ਨੇ, ਖਾਸ ਕਰਕੇ ਜਦੋਂ ਉਹਨਾਂ ਨੇ ਸਰਕਾਰ ਦੀ ਪਰਫਾਰਮੈਂਸ ਜਾਂ ਦੇਸ਼ ਦੀ ਮੌਜੂਦਾ ਕਰੰਟ ਅਫੇਅਰਸ ਬਾਰੇ ਕੁਛ ਸਰਚ ਕਰਨਾ ਹੋਵੇ। ਤਾਂ ਹੁਣ ਇਹਨਾਂ ਨੇ ਆਲਟ ਨਿਊਜ਼ ਦੀ ਜਿਹੜੀ ਆ 2017 ਤੋਂ ਕੰਮ ਕਰ ਰਹੀ ਆ ਤੇ ਆਲਟ ਨਿਊਜ਼ ਵਰਲਡ ਵਾਈਡ ਜਿਹੜੇ ਆ ਮੁਹੰਮਦ ਜ਼ੁਬੈਰ ਉਹ ਜਾਣੇ ਜਾਂਦੇ ਵੀ ਇਹ ਬੰਦਾ ਫੈਕਟ ਚੈੱਕ ਕੀਤੇ ਬਿਨਾਂ ਆਪਣੀ ਵੈਬਸਾਈਟ ਤੇ ਕੋਈ ਵੀ ਜਾਣਕਾਰੀ ਨਹੀਂ ਪਾਉਂਦਾ ਤੇ ਇਹਨੇ ਆਲਟ ਨਿਊਜ਼ ਦੀ ਸ਼ੁਰੂਆਤ ਇਸ ਕਰਕੇ ਕੀਤੀ ਸੀ ਕਿਉਂਕਿ ਇਹ ਬੰਦੇ ਨੇ ਕਿਹਾ ਸੀਗਾ ਕਿ ਮੀਡੀਆ ਦਾ ਕਾਰਪੋਰੇਟੀਕਰਨ ਹੋ ਗਿਆ ਹੈ ਇੰਡੀਆ ਦੇ ਵਿੱਚ ਤੇ ਕਾਰਪੋਰੇਟ ਮੀਡੀਆ ਕਦੇ ਵੀ ਲੋਕ ਹਿੱਤਾਂ ਦੀ ਗੱਲ ਨਹੀਂ ਕਰੂਗਾ। ਉਹ ਉਹਨਾਂ ਹਿੱਤਾਂ ਦੀ ਗੱਲ ਕਰੂਗਾ ਜਿੱਥੇ ਉਹਦੇ ਫਾਈਨੈਂਸ ਦੇ ਹਿੱਤ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ। ਉਹਨਾਂ ਨੇ ਮੁਨਾਫੇ ਦੀ ਗੱਲ ਕਰਨੀ ਆ, ਮਤਲਬ ਸਰਲ ਸ਼ਬਦਾਂ ਦੇ ਵਿੱਚ ਆਪਾਂ ਕਹੀਏ ਤਾਂ ਇਸੇ ਕਰਕੇ ਉਹਨੇ ਕਿਹਾ ਸੀਗਾ ਕਿ ਇਹ ਪੱਤਰਕਾਰਤਾ ਕਾਰਪੋਰੇਟ ਤੇ ਸਿਆਸੀ ਕੰਟਰੋਲ ਤੋਂ ਮੁਕਤ ਹੋਵੇ। ਤਾਂ ਫਿਰ ਆਲਟ ਨਿਊਜ਼ ਦੀ ਜਿਹੜੀ ਸਥਾਪਨਾ ਹੋਈ ਸੀ ਫਰਵਰੀ 2017 ਤੋਂ ਕੰਮ ਕਰ ਰਹੀ ਹੈ ਤੇ ਪੂਰੀ ਤਰ੍ਹਾਂ ਦੇ ਨਾਲ ਇਹ ਇੰਡੀਪੈਂਡੈਂਟ ਤਰੀਕੇ ਦੇ ਨਾਲ ਕੰਮ ਕਰਦੀ ਆ। ਤੇ ਹੁਣ ਮੁਹੰਮਦ ਜ਼ੁਬੈਰ ਨੂੰ ਜਿਹੜਾ ਵਾ ਇੱਕ ਮਾਮੂਲੀ ਕੇਸ 2018 ਦੇ ਵਿੱਚ ਇੱਕ ਧਾਰਮਿਕ ਭਾਵਨਾਵਾਂ ਵਾਲਾ ਟਵੀਟ ਕਹਿ ਕੇ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਅਜਿਹੇ ਦਿਨ ਗ੍ਰਿਫਤਾਰ ਕੀਤਾ ਜਦੋਂ ਭਾਰਤ ਨੇ G7 ਸਮੇਤ 4 ਹੋਰ ਦੇਸ਼ਾਂ ਦੇ ਨਾਲ ਆਨਲਾਈਨ ਤੇ ਆਫਲਾਈਨ ਪਲੇਟਫਾਰਮਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਦੇ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਸੀ। ਤੇ ਹੁਣ ਇਸੇ ਕਰਕੇ ਥੋੜਾ ਜਿਹਾ ਮੋਦੀ ਸਰਕਾਰ ਦੀ ਆਲੋਚਨਾ ਤਾਂ ਵੀ ਹੋ ਰਹੀ ਹੈ ਕਿਉਂਕਿ ਮੋਦੀ ਸਾਹਿਬ ਜਦੋਂ ਅਮਰੀਕਾ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਡੈਮੋਕ੍ਰੇਸੀ ਦੇ ਉੱਤੇ ਇੱਕ ਲੈਕਚਰ ਦਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੇ ਬਾਰੇ ਚਰਚਾ ਕੀਤੀ ਸੀਗੀ। ਪਰ ਉਸ ਦਿਨ ਤੋਂ ਹੀ, ਉਸੇ ਘੰਟੇ ਤੋਂ ਹੀ ਉਹਨਾਂ ਦੀ ਬਹੁਤ ਆਲੋਚਨਾ ਹੋਈ ਸੀਗੀ ਕਿ ਤੁਸੀਂ ਕੌਮਾਂਤਰੀ ਜਦੋਂ ਸਟੇਜਾਂ ਮਿਲਦੀਆਂ ਨੇ ਉੱਥੇ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ, ਪਰ ਆਪਦੇ ਦੇਸ਼ ਦੇ ਵਿੱਚ ਤੁਹਾਡੀ ਕੀ ਹਾਲਾਤ ਆ ਉਹ ਜਿਹੜਾ ਉਹਨਾਂ ਤੇ ਵੀ ਕਦੇ ਗੌਰ ਕਰਿਆ ਕਰੋ। ਉੱਥੇ ਵੀ ਆਪਦੀਆਂ ਏਜੰਸੀਜ਼ ਨੂੰ ਪੇਸ਼ੇਵਰਾਨਾ ਪਹੁੰਚ ਤੇ ਪ੍ਰੋਫੈਸ਼ਨਲਿਜ਼ਮ ਸਿਖਾਓ ਕਿ ਕਿਵੇਂ ਇਹਨਾਂ ਤਰੀਕਿਆਂ ਕਿਵੇਂ ਜਾਂਚ ਕੀਤੀ ਜਾਂਦੀ ਹੈ, ਕਿਵੇਂ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਹੈ। ਖੈਰ ਬਹੁਤ ਵੱਡੀ ਆਲੋਚਨਾ ਜਿਹੜੀ ਆ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਸਰਕਾਰ ਦੀਆਂ ਏਜੰਸੀਆਂ, ਭਾਰਤ ਸਰਕਾਰ ਖਾਸ ਕਰਕੇ ਮੋਦੀ ਸਾਹਿਬ ਦੀ ਹੋਈ ਆ। ਜੀ। ਜੀ ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ 2 ਲਾ ਬਹੁਤ ਹੀ ਇੰਪੋਰਟੈਂਟ ਲਾਜ਼ ਜੁਲਾਈ 1 ਤੋਂ ਇਫੈਕਟ ਹੋਣ ਜਾ ਰਹੇ ਆ। ਇਹ ਧਿਆਨ ਨਾਲ ਸੁਣਿਓ। ਨਵੇਂ ਲਾ ਜੋ ਹੈਗੇ ਆ ਇਹ 770 ਬਿਲਸ 770 ਬਿੱਲ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਾਈਨ ਕਰਨੇ ਆ। ਉਹਨਾਂ ਨੇ ਸਾਈਨ ਕਰਤੇ ਸੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਅਕੋਰਡਿੰਗ ਟੂ ਕੈਲ ਮੈਟਰਸ। ਸੋ ਇਫੈਕਟਿਵ ਹੁਣ ਉਹ ਜੁਲਾਈ 1 ਤੋਂ ਹੋਊਗੇ। ਸੈਨੇਟ ਬਿੱਲ 328 ਇਹ ਸਕੂਲ ਬੱਚਿਆਂ ਦੀਆਂ ਕਲਾਸਿਸ ਸਟਾਰਟਿੰਗ ਟਾਈਮ ਦੇ ਸੰਬੰਧ ਦੇ ਵਿੱਚ ਹੈਗਾ। ਕਹਿੰਦੇ ਭਈ ਬਹੁਤ ਜਗ੍ਹਾ ਤੇ ਸਕੂਲ 7 ਵਜੇ ਵੀ ਸਟਾਰਟ ਹੋ ਜਾਂਦੇ ਸੀ ਤੇ ਨਿਆਣਿਆਂ ਨੂੰ ਸੌਣ ਦੇ ਲਈ ਟਾਈਮ
ਘੱਟ ਮਿਲਦਾ ਤੇ ਜੋ ਕਿ ਉਹਨਾਂ ਦੀ ਸਿਹਤ ਦੇ ਉੱਤੇ ਅਸਰ ਕਰਦਾ ਹੈਗਾ। ਸੋ ਉਹਨੂੰ ਦੇਖਦੇ ਹੋਏ ਜੋ ਪਿਛਲੇ ਸਾਲ ਬਿੱਲ ਪਾਸ ਹੋਇਆ ਸੀ ਉਹ ਹੁਣ ਇਫੈਕਟਿਵ ਚਾਲੂ ਹੋ ਜਾਊਗਾ ਜੁਲਾਈ 1 ਤੋਂ, ਮਤਲਬ ਜਿਹੜਾ ਨਵਾਂ ਸੈਸ਼ਨ ਸਟਾਰਟ ਹੋਣਾ ਹੈਗਾ ਆ, ਜੁਲਾਈ ਕਈਆਂ ਦੇ ਅਗਸਤ ਸਟਾਰਟ ਹੋਣਾ ਆ ਜਾਂ ਸਤੰਬਰ ਸਟਾਰਟ ਹੋਣਾ। ਉਸ ਦੇ ਮੁਤਾਬਕ ਜਿੰਨੇ ਵੀ ਮਿਡਲ ਸਕੂਲ ਹੈਗੇ ਆ ਜਾਂ ਚਾਰਟਰ ਸਕੂਲ ਆ, ਉਹ 8 ਵਜੇ ਤੋਂ ਪਹਿਲਾਂ ਨਹੀਂ ਸ਼ੁਰੂ ਹੋ ਸਕਦੇ ਹੈਗੇ। ਹਾਈ ਸਕੂਲ ਕੈਂਪਸਸ 8:30 ਤੋਂ ਪਹਿਲਾਂ ਨਹੀਂ ਸ਼ੁਰੂ ਹੋ ਸਕਦੇ ਹੈਗੇ, ਤਾਂ ਕਿ ਬੱਚਿਆਂ ਨੂੰ ਸੌਣ ਲਈ ਵਾਧੂ ਸਮਾਂ ਮਿਲ ਜਾਏ, ਉਹਨਾਂ ਦੀ ਹੈਲਥ ਦੇ ਵਿੱਚ ਡਿਵੈਲਪਮੈਂਟ ਹੋਵੇ। ਦੂਜਾ ਜੋ ਬਿੱਲ ਆ ਉਹ ਬੜਾ ਇੰਪੋਰਟੈਂਟ ਆ। ਗਨ ਵਾਇਲੈਂਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ। ਉਸ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਲਾ ਮੇਕਰਸ ਏਮ ਇਹ ਕਰ ਰਹੇ ਆ ਭਈ ਜਿਹੜੇ ਲੋਕ ਹੋਮਮੇਡ ਗਨਸ ਬਣਾਉਂਦੇ ਹੈਗੇ ਆ ਜਾਂ ਉਹਨਾਂ ਨੂੰ ਯੂਜ਼ ਕਰਦੇ ਇਲੀਗਲ ਵੈਪਨਸ ਹੈਗੇ ਵਿਦਆਊਟ ਸੀਰੀਅਲ ਨੰਬਰਸ, ਅਨਟ੍ਰੇਸੇਬਲ ਹੈਗੇ ਆ ਲਾ ਇਨਫੋਰਸਮੈਂਟ ਦੇ ਲਈ, ਉਹਦੇ ਸੰਬੰਧ ਦੇ ਵਿੱਚ ਜੁਲਾਈ 1 ਤੋਂ ਕੈਲੀਫੋਰਨੀਆ ਦਾ ਕੋਈ ਵੀ ਕੰਸਰਨਡ ਸਿਟੀਜ਼ਨ ਉਹ ਰਿਪੋਰਟ ਕਰ ਸਕਦਾ ਵੀ ਇਸ ਬੰਦੇ ਦੇ ਕੋਲ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਦੇ ਕੋਲ, ਟੀਚਰ ਦੇ ਕੋਲ, ਕੋ ਵਰਕਰ ਦੇ ਕੋਲ ਜਾਂ ਕਿਸੇ ਐਮਪਲਾਇਰ ਦੇ ਕੋਲ ਇਨਫੋਰਮੇਸ਼ਨ ਆ, ਤੇ ਉਹ ਜੱਜ ਨੂੰ ਰਿਕੁਐਸਟ ਕਰ ਸਕਦਾ ਵੀ ਇਹ ਜੋ ਗੋਸਟ ਗਨਸ ਹੈਗੀਆਂ ਆ ਇਹ ਇਸ ਬੰਦੇ ਤੋਂ ਵਾਪਸ ਲਈਆਂ ਜਾਣ, ਕਿਉਂਕਿ ਪਬਲਿਕ ਨੂੰ ਇਸ ਤੋਂ ਖਤਰਾ ਆ। ਸੋ ਆਮ ਬੰਦਾ ਕੋਈ ਵੀ ਰਿਪੋਰਟ ਕਰ ਸਕਦਾ ਹੈਗਾ। ਅਕੋਰਡਿੰਗ ਟੂ ਗਿਫਰਡਸ ਲਾ ਸੈਂਟਰ ਕਿਸੇ ਤਰ੍ਹਾਂ ਦੀ ਵੀ ਅਨਟ੍ਰੇਸੇਬਲ ਗਨ, ਜਿਨ੍ਹਾਂ ਨੂੰ ਗੋਸਟ ਗਨ ਕਰਕੇ ਵੀ ਜਾਣਿਆ ਜਾਂਦਾ ਆ, ਇਹ ਰੀਸੈਂਟਲੀ ਬਹੁਤ ਜ਼ਿਆਦਾ ਯੂਜ਼ ਹੋਈ ਆ। ਸੋ ਉਸ ਨੂੰ ਰੋਕਣ ਦੇ ਲਈ ਇਹ ਬਿੱਲ ਆ ਜਾਂ ਇਹ ਆਲਰੇਡੀ ਹੁਣ ਲਾਗੂ ਹੋ ਗਿਆ ਜੁਲਾਈ 1 ਤੋਂ। 2019 ਦੇ ਵਿੱਚ ਇੱਕ 16 ਸਾਲਾਂ ਦੇ ਬੱਚੇ ਨੇ ਗੋਸਟ ਗਨ ਯੂਜ਼ ਕੀਤੀ ਸੀ ਸੈਂਟਾ ਕਲੈਰੀਟਾ ਸਕੂਲ ਸ਼ੂਟਿੰਗ ਦੇ ਵਿੱਚ ਲਾਸ ਜੀ। ਐਂਜਲਸ ਦੇ ਲਾਗੇ, ਜਿਹਦੇ ਨਾਲ 2 ਬੱਚਿਆਂ ਦੀ ਮੌਤ ਹੋ ਗਈ ਸੀ, 3 ਜਾਣੇ ਫੱਟੜ ਹੋ ਗਏ ਸੀ। ਕੈਲੀਫੋਰਨੀਆ 10 ਸਟੇਟਾਂ ਦੇ ਵਿੱਚੋਂ, ਅਮਰੀਕਾ ਦੇ ਜਿੰਨੀਆਂ ਸਟੇਟਸ ਆ ਉਹਨਾਂ ਦੇ ਵਿੱਚੋਂ 10 ਸਟੇਟਾਂ ਦੇ ਵਿੱਚ ਰੈਗੂਲੇਟ ਕਰਦੀ ਆ ਵੈਪਨਸ ਨੂੰ। ਸੋ 10 ਸਟੇਟਾਂ ਦੇ ਵਿੱਚੋਂ ਕੈਲੀਫੋਰਨੀਆ ਇੱਕ ਹੈਗੀ ਆ ਜੋ ਵੈਪਨਸ ਨੂੰ ਰੈਗੂਲੇਟ ਕਰਨ ਜਾ ਰਹੀ ਆ। ਜੀ, ਸੋ ਗੋਸਟ ਗਨਸ ਦੇ ਉੱਤੇ ਜਿਹੜੀ ਆ ਨਕੇਲ ਕੱਸਣ ਦੀ ਇਸ 1 ਜੁਲਾਈ ਤੋਂ ਜਿਹੜੀ ਕੋਸ਼ਿਸ਼ ਆ, ਤੇ ਨਿਆਣਿਆਂ ਦੇ ਸਕੂਲ 8 ਤੇ 8:30 ਵਜੇ, ਮਿਡਲ ਸਕੂਲ 8 ਤੇ 8:30 ਵਜੇ ਜਿਹੜੇ ਹਾਈ ਸਕੂਲ ਆ ਉਹ 1 ਜੁਲਾਈ ਤੋਂ ਜਿਹੜੇ ਉਹ ਚਾਲੂ ਹੋਣਗੇ। ਸੈਨੇਟ ਦੇ ਵਿੱਚ ਇੱਕ ਹੋਰ ਹਰਜੋਤ ਸਿੰਘ ਜੀ ਡੇਲਾਈਟ ਸੇਵਿੰਗ ਵਾਲਾ ਬਿੱਲ ਵੀ ਤੁਰਿਆ ਫਿਰਦਾ, ਉਹਨਾਂ ਨੇ ਪਾਸ ਕਰਤਾ ਸੀ, ਹਾਊਸ 'ਚ ਪਤਾ ਨਹੀਂ ਅਜੇ ਪਾਸ ਹੋਇਆ ਕਿ ਨਹੀਂ ਹੋਇਆ। ਫਿਰ ਘੜੀ ਜਿਹੜੀ ਚੇਂਜ ਹੋਣੀ ਆ ਉਹ ਬੰਦ ਹੋ ਜਾਵੇਗੀ। ਸੋ ਬਾਕੀ ਆਈ ਐਮ ਪ੍ਰੀਟੀ ਸ਼ੋਰ ਤੁਸੀਂ ਇਹ ਗੱਲ ਤਾਂ ਆਲਰੇਡੀ ਕਰ ਹੀ ਦਿੱਤੀ ਹੈ ਵੀ ਕੈਲੀਫੋਰਨੀਆ ਵਾਲਿਆਂ ਨੂੰ ਇਨਫਲੇਸ਼ਨ ਰਿਲੀਫ ਚੈੱਕ ਜਿਹੜੇ ਆ ਉਹ ਮਿਲਣ ਵਾਲੇ ਹੈਗੇ ਆ। ਸੋ 23 ਮਿਲੀਅਨ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੂੰ $1050 ਤੱਕ ਦੇ ਜਿਹੜੇ ਇਨਫਲੇਸ਼ਨ ਚੈਕਸ ਆ ਉਹ ਮਿਲ ਸਕਦੇ ਆ। ਜਦ ਗੈਸ ਦੀਆਂ ਪ੍ਰਾਈਸਾਂ ਵੱਧ ਰਹੀਆਂ ਸੀ ਉਦੋਂ ਗਵਰਨਰ ਨਿਊਸਮ ਕਹਿੰਦਾ ਸੀ ਇੱਥੇ ਕੈਲੀਫੋਰਨੀਆ 'ਚ ਵੀ ਭਾਈ $400 ਤੁਹਾਨੂੰ ਜਿਹੜਾ ਉਹ ਦੇਵਾਂਗੇ ਇੱਕ ਗੱਡੀ ਦਾ, ਤੇ ਮੈਕਸਿਮਮ 2 ਗੱਡੀਆਂ ਦਾ $800 ਤੁਹਾਨੂੰ ਮਿਲ ਸਕਦਾ ਹੈ। ਪਰ ਕਹਿੰਦੇ ਵੀ ਕੈਲੀਫੋਰਨੀਆ ਦੇ ਲਾ ਮੇਕਰਸ ਤੇ ਇਹਨਾਂ ਦੇ ਦਰਮਿਆਨ ਕੋਈ ਡੀਲ ਨਹੀਂ ਬਣੀ, ਤੇ ਹੁਣ ਇੱਕ $17 ਬਿਲੀਅਨ ਦਾ ਨਵਾਂ ਰਿਲੀਫ ਪੈਕੇਜ, ਜਿਸ ਦੇ ਵਿੱਚ ਜਿਹੜੇ ਲਾ ਮੇਕਰਸ ਤੇ ਗਵਰਨਰ ਨਿਊਸਮ ਇਹਨਾਂ ਦੋਨਾਂ ਦਾ ਆਪਸੀ ਸਮਝੌਤਾ ਜਿਹੜਾ ਉਹ ਹੋਇਆ ਆ। ਹੁਣ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਤੁਹਾਨੂੰ ਇਨਫਲੇਸ਼ਨ ਰਿਲੀਫ ਚੈੱਕ ਜਿਹੜਾ ਆ ਉਹ ਮਿਲ ਸਕਦਾ ਹੈ। ਕਹਿੰਦੇ ਵੀ ਇਹ ਜਿਹੜੇ ਚੈੱਕ ਆ ਟੈਕਸ ਰੀਫੰਡਸ ਦੇ ਤੌਰ ਦੇ ਉੱਤੇ ਤੁਹਾਨੂੰ ਜਿਹੜੇ ਉਹ ਦੇਖਣਗੇ, ਤੇ ਜਿਹੜਾ $97 ਬਿਲੀਅਨ ਦਾ ਜਿਹੜਾ ਸਰਪਲਸ ਬਜਟ ਇਸ ਟਾਈਮ ਕੈਲੀਫੋਰਨੀਆ ਦਾ ਪਿਆ ਆ, ਉਹਦੇ ਵਿੱਚੋਂ $17 ਬਿਲੀਅਨ ਇਸ ਚੀਜ਼ ਦੇ ਲਈ ਵਰਤੇ ਜਾਣਗੇ। ਸੋ ਜਿੰਨਾ ਟੈਕਸ ਇਹਨਾਂ ਨੇ ਇਕੱਠਾ ਕੀਤਾ ਹੈ ਉਹ ਹੁਣ ਲੋਕਾਂ ਦੇ ਵਿੱਚ ਦੁਬਾਰਾ ਉਸ ਦੇ ਵਿੱਚੋਂ ਕੁਝ ਵੰਡਣ ਦੀ ਤਿਆਰੀ ਹੋਊਗੀ। ਲੋਅਰ ਤੇ ਮਿਡਲ ਇਨਕਮ ਕੈਲੀਫੋਰਨੀਅਨਸ ਆ ਉਹਨਾਂ ਨੂੰ ਸਭ ਤੋਂ ਵੱਧ ਇਹ ਰਿਲੀਫ ਜਿਹੜੀ ਉਹ ਮਿਲ ਸਕਦੀ ਹੈ। ਕਦੋਂ ਮਿਲੂਗੀ ਇਹਦੇ ਬਾਰੇ ਅਜੇ ਜਿਹੜਾ ਕਹਿ ਨਹੀਂ ਸਕਦੇ ਵੀ ਕਦੋਂ ਹੋਊਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਕਹਿੰਦੇ ਆ ਵੀ ਚੈੱਕ ਆ ਸਕਦੇ ਆ। ਸੋ ਪਿਛਲੇ 2-3 ਸਾਲਾਂ ਤੋਂ ਹਰਜੋਤ ਸਿੰਘ ਜੀ ਸਰਕਾਰ ਦੇ ਦੁਆਰਾ ਚੈੱਕ ਵੰਡਣ ਦਾ ਸਿਲਸਿਲਾ ਜਿਹੜਾ ਉਹ ਜਾਰੀ ਆ, ਉਸ ਦੇ ਵਿੱਚ ਨਵੀਂ ਇੱਕ ਹੋਰ ਇਹਨਾਂ ਨੇ ਜਿਹੜਾ ਉਹ ਕੀਤਾ ਹੈ। ਸੋ ਸਿੰਗਲ ਟੈਕਸ ਪੇਅਰ ਜਿਹਦਾ $75,000 ਤੋਂ ਘੱਟ ਆ, ਤੇ ਕਪਲ ਜਿਹੜੇ ਆ ਉਹ ਜਿਹੜੇ $1.5 ਲੱਖ ਤੋਂ ਘੱਟ ਆ, ਉਹਨਾਂ ਨੂੰ $350 ਪਰ ਟੈਕਸ ਪੇਅਰ, ਤੇ ਜਿੰਨੇ ਵੀ ਨਾਲ ਡਿਪੈਂਡੈਂਟ ਆ ਉਹਦਾ ਐਕਸਟਰਾ $350 ਜਿਹੜਾ ਆ ਉਹ ਬਣ ਕੇ ਜਿਹੜਾ ਉਹ ਮਿਲੂਗਾ। ਸੋ ਇੱਕ ਹਿਸਾਬ ਦੇ ਨਾਲ ਜੇ 2 ਜੀ ਆ ਤੇ ਇੱਕ ਬੱਚਾ ਆ ਤਾਂ $1050 ਤੱਕ ਦਾ ਜਿਹੜੇ 2 ਬੱਚੇ ਆ ਉਹ ਫਿਰ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਇਦਾਂ ਡਾਲਰ ਉਹ ਮਿਲ ਸਕਦੇ ਆ। ਸੋ ਜਿਨ੍ਹਾਂ ਦੀ ਇਨਕਮ ਜਿਉਂ-ਜਿਉਂ ਵਧਣੀ ਆ
ਉਦਾਂ ਜਿਹੜਾ ਰਿਲੀਫ ਚੈੱਕ ਜਿਹੜਾ ਉਹ ਛੋਟਾ ਹੁੰਦਾ ਜਾਵੇਗਾ। ਜਿਹੜੇ ਕਪਲ $5 ਲੱਖ ਤੋਂ ਵੱਧ ਜਿਨ੍ਹਾਂ ਦੀ ਇਨਕਮ ਆ, ਜਾਂ ਸਿੰਗਲ ਟੈਕਸ ਪੇਅਰ ਜਿਹੜਾ 2.5 ਲੱਖ ਤੋਂ ਵੱਧ ਆ, ਉਹਨਾਂ ਨੂੰ ਕੋਈ ਵੀ ਚੈੱਕ ਜਿਹੜਾ ਆ ਉਹ ਨਹੀਂ ਦਿੱਤਾ ਜਾਵੇਗਾ। ਜੀ। ਅਗਲੀ ਖਬਰ ਡੈਮੋਕ੍ਰੇਟਸ ਦੇ ਲਈ ਇੱਕ ਬਹੁਤ ਵੱਡੀ ਵਾਰਨਿੰਗ ਆ। ਕਹਿੰਦੇ ਭਈ 1 ਮਿਲੀਅਨ ਵੋਟਰਸ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਛੱਡ ਕੇ GOP ਰਿਪਬਲਿਕਨ ਨੂੰ ਜੁਆਇਨ ਕੀਤਾ ਹੈ ਪਿਛਲੇ ਸਾਲ ਦੇ ਦੌਰਾਨ। ਪਾਰਟੀ ਸਵਿਚ ਕਰਨਾ ਅਮਰੀਕਾ ਦੇ ਵਿੱਚ ਕੋਈ ਬਾਹਲਾ ਸਰਪ੍ਰਾਈਜ਼ਿੰਗ ਨਹੀਂ ਹੈਗਾ, ਪਿਛਲੇ ਸਮੇਂ ਦੇ ਵਿੱਚ ਵੀ ਹੁੰਦੇ ਰਹੇ ਆ। ਪਰ ਪਿਛਲੇ ਸਾਲ ਦੇ ਦੌਰਾਨ 17 ਲੱਖ ਲੋਕਾਂ ਨੇ ਪਾਰਟੀ ਸਵਿਚ ਕੀਤੀ ਆ, ਜਿਹਦੇ ਵਿੱਚੋਂ 1 ਮਿਲੀਅਨ ਦੇ ਕਰੀਬ ਰਿਪਬਲਿਕਨ ਪਾਰਟੀ ਜੁਆਇਨ ਕੀਤੀ ਆ। ਡੈਮੋਕ੍ਰੇਟਸ ਹੁਣ ਇਸ ਪੁਆਇੰਟ ਦੇ ਉੱਤੇ ਸੋਚ ਰਹੇ ਆ ਵੀ ਜੋ US ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਰੋ ਵਰਸਸ ਵੇਡ ਦਾ ਡਿਸੀਜਨ ਦਿੱਤਾ ਆ, ਉਹਦੇ ਕਰਕੇ ਉਹਨਾਂ ਨੂੰ ਕਾਫੀ ਲਿਫਟ ਜੋ ਨਵੰਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਆ ਉਹ ਮਿਲੂਗੀ। ਬਹੁਤ ਸਾਰੀਆਂ ਲੇਡੀਜ਼ ਆ ਉਹ ਉਹਨਾਂ ਦੇ ਹੱਕ ਦੇ ਵਿੱਚ ਡੈਮੋਕ੍ਰੇਟਸ ਦੇ ਵੋਟ ਪਾਉਣਗੀਆਂ ਰੋ ਵਰਸਸ ਦੇ ਅਗੇਂਸਟ, ਜਿਨ੍ਹਾਂ ਨੂੰ ਗੁੱਸਾ ਹੈਗਾ ਆ। ਪਰ ਇਨਫਲੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਘਬਰਾਹਟ ਹੈਗੀ ਆ। ਸੋ ਦੇਖਦੇ ਆ ਆਉਣ ਵਾਲੀ ਨਵੰਬਰ 'ਚ ਜੋ ਇਲੈਕਸ਼ਨ ਹੁੰਦੀ ਆ ਉਹਦੇ ਰਿਜ਼ਲਟ ਕੀ ਆਉਣਗੇ। ਪਰ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਇਹ ਬੜਾ ਸਰਪ੍ਰਾਈਜ਼ਿੰਗ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਤੋਂ ਬਾਅਦ ਇਹ ਪਹਿਲੀ ਵਾਰੀ ਪਿਛਲੇ 1 ਸਾਲ ਦੇ ਦੌਰਾਨ ਇੰਨੇ ਲੋਕਾਂ ਨੇ ਜੋ ਪਾਰਟੀ ਆ ਉਹ ਡੈਮੋਕ੍ਰੇਟ ਨੂੰ ਛੱਡ ਕੇ ਰਿਪਬਲਿਕਨ ਜੁਆਇਨ ਕੀਤੀ ਆ। ਇਹ ਇੱਕ ਸਟੇਟ ਨਹੀਂ, ਲਗਭਗ ਸਾਰੀਆਂ ਸਟੇਟਾਂ ਦੇ ਵਿੱਚ ਟੋਟਲ ਨੰਬਰਸ ਦਿੱਤੇ ਗਏ ਆ। ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਅਮਰੀਕਾ ਨੇ US ਨੇ ਜਿਹੜੇ ਕੁਝ ਨਵੇਂ ਬੈਨਸ ਆ ਰੂਸ ਖਿਲਾਫ ਜਿਹੜੇ ਉਹ ਹੋਰ ਲਾਏ ਆ। ਰੂਸੀ ਸੋਨੇ ਦੇ ਉੱਤੇ ਵੀ ਜਿਹੜਾ ਬੈਨ ਆ ਉਹ ਲਾਉਣ ਜਿਹੜਾ ਉਹ ਜਾ ਰਹੇ ਆ। ਸੋ ਰਸ਼ੀਅਨ ਗੋਲਡ ਦੇ ਉੱਤੇ ਵੀ ਰੋਕ ਹੋਊਗੀ। ਉਹਨਾਂ ਦੇ ਨਵੇਂ ਇੰਪੋਰਟਸ ਦੇ ਉੱਤੇ ਬੈਨ ਲੱਗਣ ਜਾ ਰਿਹਾ ਆ। ਇਸੇ ਨੂੰ ਦੇਖਦੇ ਹੋਏ ਰੂਸ ਨੇ ਵੀ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹਨਾਂ ਦੀ ਘਰਵਾਲੀ ਤੇ ਉਹਨਾਂ ਦੀ ਕੁੜੀ ਨੂੰ ਰਸ਼ੀਆ ਦੇ ਵਿੱਚ ਆਉਣ ਦੇ ਉੱਤੇ ਰੋਕ ਜਿਹੜੀ ਉਹ ਲਾ ਦਿੱਤੀ ਆ। ਉਹਨਾਂ ਦੇ ਫੋਰਨ ਮਿਨਿਸਟਰੀ ਨੇ 25 ਜਿਹੜੇ ਨਵੇਂ ਨਾਮ ਐਡ ਕੀਤੇ ਆ, ਜਿਨ੍ਹਾਂ ਨੂੰ ਉਹ ਸਟਾਪ ਲਿਸਟ ਆਖਦੇ ਆ, ਜਿਸ ਦੇ ਵਿੱਚ ਰਾਸ਼ਟਰਪਤੀ ਬਾਈਡਨ ਦੀ ਘਰਵਾਲੀ ਜਿਲ ਬਾਈਡਨ ਤੇ ਉਹਨਾਂ ਦੀ ਜਿਹੜੀ ਕੁੜੀ ਐਸ਼ਲੀ ਆ ਉਸ ਨੂੰ ਐਂਟਰੀ ਦੇ ਉੱਤੇ ਰੋਕ ਆ। ਇਸ ਤੋਂ ਇਲਾਵਾ 4 ਜਿਹੜੇ ਸੈਨੇਟਰਸ ਉਹਨਾਂ ਦੇ ਵਿੱਚ ਰਿਪਬਲਿਕਨ ਮਿਚ ਮੈਕੋਨਲ, ਸੂਜ਼ਨ ਕਾਲਿਨਸ, ਬੈਨ ਸੈਸ ਤੇ ਡੈਮੋਕ੍ਰੇਟ ਕ੍ਰਿਸਟਨ ਗਿਲੀਬ੍ਰੈਂਡ, ਇਹਨਾਂ ਦੇ ਉੱਤੇ ਵੀ ਜਿਹੜੀ ਉਹ ਰੋਕ ਲਗਾਈ ਗਈ ਆ। ਬਹੁਤ ਸਾਰੇ ਅਕੈਡਮਿਕਸ ਜਿਹੜੇ ਪ੍ਰੋਫੈਸਰ ਆ ਉਹਨਾਂ ਨੂੰ ਵੀ ਰੂਸ ਨੇ ਮੁਲਕ ਦੇ ਵਿੱਚ ਐਂਟਰੀ ਕਰਨ ਤੋਂ ਰੋਕਿਆ ਆ। ਸੋ ਹੁਣ ਇਹਨਾਂ ਨੇ ਜਾਣਾ ਤਾਂ ਹੈ ਨਹੀਂ ਆ, ਪਰ ਇੱਕ ਟੈਕਟਿਕ ਹੁੰਦੀ ਆ, ਕੂਟਨੀਤਿਕ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਆ ਵੀ ਦੇਖੋ ਅਸੀਂ ਇਹਨੂੰ ਬੈਨ ਕਰਤਾ ਤੇ ਉਹਨੂੰ ਬੈਨ ਜਿਹੜਾ ਅਸੀਂ ਕਰੀ ਜਾ ਰਹੇ ਹੈਗੇ ਆ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਜੀ ਸਮਾਪਤ ਬਿਲਕੁਲ ਜੀ। ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੋ ਗਿਆ। ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਸਾਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਰਾਜਕਰਮਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮਿਹਰਬਾਨੀ ਪ੍ਰਵੀਨ ਜੀ। ਖਾਲਸਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।